प्यार सत्कार सहित दोनों अज जुट के निੱਘੀ ਜਿਹੀ सत श्री अकाल सब ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਕਰਦੇ ਹਾਂ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਪੰਜਾਬ ਭਾਰਤ ਦੀਆਂ ਕੁਝ ਅਹਿਮ ਖਬਰਾਂ ਉਸ ਦੇ ਉੱਤੇ ਆਪਾਂ ਨਜ਼ਰ ਬਣਾਉਂਦੇ ਹਾਂ ਤੇ ਆਪਣੇ ਨਾਲ ਜਿਹੜਾ ਜੀ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ। ਮਿੰਟੂ ਜੀ ਨਿੱਘੀ ਜੀ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸ਼ੁਕਰੀਆ ਜੀ ਰਾਜਕਰਨਵੀਰ ਸਿੰਘ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਤੁਸੀਂ ਇੰਸ਼ੋਰੈਂਸ ਕਰਵਾ ਸਕਦੇ ਹੋ। ਪੂਰੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ 408-272-2500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਜੀ ਯੂਨੀਵਰਸਿਟੀ ਤੋਂ, ਗੁਰਵਿੰਦਰ ਸਿੰਘ ਅਵਤਾਰ ਸਿੰਘ ਚਾਂਦੀ ਆਰਨੋ ਐਕਸਪ੍ਰੈਸ ਵਾਲੇ ਕੋਚੈਲਾ ਤੋਂ, ਅਮਰਜੀਤ ਸਿੰਘ ਦੋਸਾਂਝ ਯੂਨੀਵਰਸਿਟੀ ਤੋਂ, ਸੁੱਚਾ ਸਿੰਘ ਅਤੇ ਤਾਰਾ ਸਿੰਘ ਜੀ ਫਰੈਜ਼ਨੋ ਤੋਂ ਤੇ ਸਰਬਜੀਤ ਸਿੰਘ ਬਾਸੀ ਜੀ ਅਟਵਾਟਰ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਉੱਤਰ ਪ੍ਰਦੇਸ਼ ਵਿੱਚ ਜੋਗੀ ਰਾਜ ਸ਼ੁਰੂ ਹੋਇਆ, ਨਾਲ ਹੀ ਸ਼ੁਰੂ ਹੋ ਗਿਆ ਕਤਲੋਗਾਰਤ ਦਾ ਸਿਲਸਿਲਾ। ਉੱਤੇ ਮੋਦੀ ਹੇਠਾਂ ਯੋਗੀ ਬਸ ਬੱਲੇ ਬੱਲੇ ਹੋ ਗਈ। ਇਹ ਬੱਲੇ ਬੱਲੇ ਹੋਣੀ ਸੀਗੀ, ਪਰ ਇਹ ਐਡੀ ਜਲਦੀ ਸਭ ਕੁਛ ਚੱਲ ਪਿਆ, ਲੋਕ ਹੈਰਾਨ ਆ। ਲੋਕ ਪਹਿਲਾਂ ਹੀ ਤਰੱਕੇ ਸਨ, ਲੋਕੀ ਪਹਿਲਾਂ ਹੀ ਤਰੱਕੇ ਸਨ ਕਿ ਕੀ ਹੋਏਗਾ। ਯੋਗੀ ਆਦਿੱਤਿਆਨਾਥ ਆ ਗਿਆ, ਹੁਣ ਕੁਛ ਨਾ ਕੁਛ ਮਾਹੌਲ ਦੇ ਵਿੱਚ ਕੁੜੱਤਣ ਪੈਦਾ ਹੋਏਗੀ। ਪਰ ਯੋਗੀ ਆਦਿੱਤਿਆਨਾਥ ਹਾਲੇ ਤੱਕ ਗੱਦੀ ਤੇ ਚੜ੍ਹਿਆ ਨਹੀਂ ਸੀ ਕਿ ਦੋ ਤਿੰਨ ਇਹੋ ਜਿਹੀਆਂ ਖਬਰਾਂ ਆ ਗਈਆਂ ਜਿਨ੍ਹਾਂ ਨੇ ਲੋਕਾਂ ਨੂੰ ਹੋਰ ਵੀ ਸੋਚਣ ਲਈ ਮਜਬੂਰ ਕਰ ਦਿੱਤਾ। ਇੱਕ ਤੇ ਖਬਰ ਆ ਗਈ ਅੱਜ ਬਰੇਲੀ ਦੇ ਵਿੱਚ, ਉੱਥੇ ABVP ਵਾਲਿਆਂ ਨੇ ਵਾਹਵਾ ਖਰੂਦ ਕੀਤਾ। ਉਹ ਕਹਿੰਦੇ ਜੀ ਸਾਡੇ ਲੀਡਰ ਨੂੰ ਕਿਸੇ ਨੂੰ ਇਹਨਾਂ ਨੇ ਮਾੜਾ ਕਿਹਾ, ਜਿਵੇਂ MM ਗੋਵਲਕਰ ਨੂੰ ਕਹਿੰਦੇ ਕਿ ਇਹਨਾਂ ਨੇ ਮਾੜਾ ਕਿਹਾ ਇੱਥੇ ਕਾਲਜ ਦੇ ਕਿਸੇ ਵਿਦਿਆਰਥੀ ਨੇ। ਉਹਨੂੰ ਲੈ ਕੇ ਉੱਥੇ ਕਾਫੀ ਭੰਨਤੋੜ ਹੋਈ ਆ। ਦੂਜਾ ਇਹਦੋਂ ਵੀ ਵੱਡਾ ਕਾਂਡ ਵਾਪਰ ਗਿਆ, ਉੱਥੇ ਬਹੁਜਨ ਸਮਾਜ ਪਾਰਟੀ ਦੇ ਇੱਕ ਕੈਂਡੀਡੇਟ ਨੂੰ ਗੋਲੀ ਮਾਰ ਦਿੱਤੀ ਗਈ ਹੈ। ਇਹ ਕੈਂਡੀਡੇਟ ਮੁਹੰਮਦ ਸ਼ਾਮੀ ਸੀਗਾ, ਮਹਿਜ਼ 4 ਵੋਟਾਂ ਨਾਲ ਹਾਰਿਆ ਸੀ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ, ਜਿਹੜਾ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਕੋਲੋਂ। ਆਪਣੇ ਦਫ਼ਤਰ 'ਚ ਬੈਠਾ ਸੀਗਾ, ਅਣਪਛਾਤੇ ਵਿਅਕਤੀ ਹੈ ਜਿਹੜੇ ਗੋਲੀ ਮਾਰ ਗਏ। ਹੁਣ ਇਸ ਮਾਮਲੇ ਦੇ ਵਿੱਚ ਉਹਦਾ ਮੁੰਡਾ ਜੋ ਬਿਆਨ ਲਿਖਾਉਂਦਾ ਪਿਆ, ਉਹਨਾਂ ਬਿਆਨਾਂ ਦੇ ਵਿੱਚ ਇੱਕ ਬਹੁਤ ਵੱਡੀ ਕਹਾਣੀ, ਬਹੁਤ ਵੱਡੀ ਕਹਿ ਸਕਦੇ ਹਾਂ ਕਿ ਇੱਕ ਸਾਜ਼ਿਸ਼ ਜ਼ਾਹਰ ਹੋ ਰਹੀ ਹੈ ਜੀ। ਉਹ ਇਹ ਹੈ ਕਿ ਉਹ ਕਹਿੰਦਾ ਕਿ ਇਹਦੇ ਵਿੱਚ ਵਿਸ਼ਵ ਹਿੰਦੂ ਪਰਿਸ਼ਦ ਦਾ ਇੱਕ ਆਗੂ ਸ਼ਾਮਲ ਆ। ਉਹ ਕਹਿੰਦਾ ਜੀ ਕਿ ਇਹ ਵਿਸ਼ਵ ਹਿੰਦੂ ਪਰਿਸ਼ਦ ਦਾ ਜਿਹੜਾ ਆਗੂ ਹੈ, ਇਹਦਾ ਨਾਂ ਅਭਿਸ਼ੇਕ ਆ। ਅਭਿਸ਼ੇਕ ਕੁਝ ਸਮਾਂ ਪਹਿਲਾਂ ਮੁਸਲਮਾਨਾਂ ਦਾ ਇੱਕ ਤਿਉਹਾਰ ਹੁੰਦਾ ਮੁਹਰਮ, ਉਸ ਮੁਹਰਮ ਤਿਉਹਾਰ ਦੇ ਵਿੱਚ ਬੁਰਕਾ ਪਾ ਕੇ ਬੀਬੀਆਂ 'ਚ ਜਾ ਵੜਿਆ ਸੀ। ਲੋਕਾਂ ਨੂੰ ਪਤਾ ਲੱਗ ਗਿਆ, ਲੋਕਾਂ ਨੇ ਸਿਆਣ ਲਿਆ, ਲੋਕਾਂ ਨੇ ਇਹਨੂੰ ਕੁੱਟਿਆ ਮਾਰਿਆ। ਮੇਰੇ ਬਾਪ ਨੇ ਉਸ ਸਮੇਂ ਨੂੰ ਥਾਣੇ ਫੜਾਇਆ ਸੀਗਾ। ਇਹ ਸਿਆਸੀ ਅਦਾਵਤ ਰੱਖਦਾ ਸੀ, ਸਿਆਸੀ ਰੰਜਿਸ਼ ਰੱਖਦਾ ਸੀ, ਜਿਹਦੀ ਕਿੜ ਇਹਨੇ ਕੱਢੀ ਹੈ। ਤੇ ਕਿੜ ਉਦੋਂ ਕੱਢੀ ਹੈ ਜਦੋਂ ਯੋਗੀ ਆਦਿੱਤਿਆਨਾਥ ਸਹੁੰ ਚੁੱਕ ਕੇ ਮੁੱਖ ਮੰਤਰੀ ਬਣ ਚੁੱਕਾ ਸੀ। ਸੋ ਇੱਥੇ ਇਹੋ ਜਿਹੇ ਵੀ ਇਲਜ਼ਾਮ ਲੱਗਣ ਡਏ ਆ, ਪੋਸਟਰ ਪਿੰਡਾਂ 'ਚ ਲੱਗ ਰਹੇ ਆ ਕਿ ਜੋ ਡੋਨਾਲਡ ਟਰੰਪ ਅਮਰੀਕਾ ਦੇ ਵਿੱਚ ਕਰਨ ਡਿਆ ਮੁਸਲਮਾਨਾਂ ਦੇ ਨਾਲ, ਉਹ ਤੁਹਾਡੇ ਨਾਲ ਕਰਨ ਲਈ ਯੋਗੀ ਆਦਿੱਤਿਆਨਾਥ ਆ ਰਿਹਾ। ਅੱਜ ਵੈਸੇ 2-3 ਬੁੱਚੜਖਾਨੇ ਜਿਹੜੇ ਉਹ ਵੀ ਸੀਲ ਕਰ ਦਿੱਤੇ ਗਏ। ਸੋ ਇੱਕ ਵਾਰੀ ਭਾਜੜਾਂ ਪਈਆਂ ਹੋਈਆਂ ਨੇ। ਉਂਝ ਯੋਗੀ ਆਦਿੱਤਿਆਨਾਥ ਵਿਕਾਸ ਦਾ ਨਾਅਰਾ ਲਈ ਜਾਂਦਾ, ਵਿਕਾਸ ਵਿਕਾਸ ਕਰਾਂਗੇ ਜੀ, ਅਸੀਂ ਸਭ ਦਾ ਵਿਕਾਸ ਕਰਾਂਗੇ, ਪਰ ਵਿਕਾਸ ਦੇ ਵਿੱਚ ਫਸਾਦ ਵੀ ਹੁੰਦਾ ਆ। ਦੂਜੇ ਪਾਸੇ ਜੇ ਆਪਾਂ ਚੱਲੀਏ ਤੇ ਕੁਛ ਇਹਨਾਂ ਨੇ ਚੰਗੀਆਂ ਗੱਲਾਂ ਵੀ ਕਰ ਦਿੱਤੀਆਂ। ਇਹਨਾਂ ਨੇ ਵੀ ਕੈਪਟਨ ਅਮਰਿੰਦਰ ਸਿੰਘ ਦੇ ਆਖੇ ਕਹਿ ਲਈਏ ਜਾਂ ਨਕਲ ਕਰਕੇ ਕਹਿ ਲਈਏ ਕਿ ਲਾਲ ਬੱਤੀਆਂ ਕਹਿੰਦੇ ਜੀ ਗੱਡੀਆਂ ਤੇ ਨਹੀਂ ਲਾਵਾਂਗੇ, ਸੰਪੱਤੀਆਂ ਦੇ ਜਾਇਦਾਦਾਂ ਦੇ ਬਿਊਰੇ ਆ ਜਿਹੜੇ ਉਹ ਵੀ ਇਹਨੇ ਮੰਗ ਲਏ ਆ। ਪਰ ਉਹ ਗੱਲਾਂ ਛੱਡੋ, ਉਹਦੇ ਹਿਸਾਬ ਕਿਤਾਬ ਬਾਅਦ 'ਚ ਹੋਣੇ ਆ। ਉਹ ਹੁੰਦੇ ਰਹਿਣੇ ਕਿ ਯੋਗੀ ਆਦਿੱਤਿਆਨਾਥ ਦੀ ਕੀ ਪਰਫੋਰਮੈਂਸ ਰਹਿੰਦੀ ਹੈ। ਪਰ ਹਾਲ ਦੀ ਘੜੀ ਉੱਥੇ ਤਣਾਅ ਆ ਜਿਹੜਾ ਉਹ ਵੱਧਦਾ ਜਾ ਰਿਹਾ। ਲੋਕ ਥੋੜ੍ਹੇ ਜਿਹੇ ਸਹਿਮੇ ਜਾਪਦੇ ਆ। ਇਹ ਨਰਿੰਦਰ ਮੋਦੀ ਨੂੰ ਹੁਣ ਸੋਚਣਾ ਪਵੇਗਾ ਕਿ ਕਿਤੇ ਉਹ ਨਾ ਹੋਵੇ ਕਿ ਸਿਰ ਤੇ ਨਹੀਂ ਕੁੰਡਾ ਤੇ ਹਾਥੀ ਫਿਰੇ ਲੁੰਡਾ। ਕੁੰਡਾ ਰੱਖਣ ਦੀ ਜ਼ਰੂਰਤ ਹੈ, ਕਿਉਂਕਿ ਭਾਰਤੀ ਜਨਤਾ ਪਾਰਟੀ ਦਾ ਮੁੱਖ ਮੰਤਰੀ ਆ, ਨਾ ਕਿ ਇਹ ਉੱਥੋਂ ਕਿਸੇ ਟਿੱਲੇ ਦਾ ਸਾਧ ਆ। ਇਹ ਹੁਣ ਮੁੱਖ ਮੰਤਰੀ ਭਾਰਤੀ ਜਨਤਾ ਪਾਰਟੀ ਦਾ ਜੀ ਤੇ ਨਾਲੇ ਸਾਰੇ ਹੀ ਲੋਕਾਂ ਦਾ। ਤੇ ਅਗਲੀ ਆਪਾਂ ਗੱਲ ਕਰੀਏ ਵੀ ਸਵਾਲ ਪੁੱਛਣ ਤੇ ਪ੍ਰੋਫੈਸਰ ਦਾ ਕਟਾਪਾ, ਨਾਲ ਹੋਇਆ ਪੁਲਿਸ ਕੇਸ ਦਰਜ। ਆਂਦੇ ਹੁੰਦੇ ਆ ਨਾ, ਲੰਬੀ ਜੀਭ ਮੌਤ ਨੂੰ ਇਹ ਕਈ ਵਾਰੀ ਜੀਭ ਮਰਵਾ ਦਿੰਦੀ ਹੈ। ਜੀਭ ਦੇ ਵਿੱਚ ਹੱਡੀ ਕੋਈ ਨਹੀਂ ਹੁੰਦੀ, ਪਰ ਹੱਡੀਆਂ ਬਥੇਰੀਆਂ ਤੜਵਾ ਦਿੰਦੀ ਹੈ ਜਦੋਂ ਤੜਵਾਉਣ ਤੇ ਆਉਂਦੀ ਹੈ। ਇਹ ਅਸਲ ਦੇ ਵਿੱਚ ਪ੍ਰੋਫੈਸਰ ਸਨ ਤੇ ਪ੍ਰੋਫੈਸਰ ਕਮਰਸ ਪੜ੍ਹਾਉਂਦੇ ਸੀ। ਪਰ ਉਹ ਜਿਵੇਂ ਆਂਦੇ ਸੀਗੇ ਨਾ ਕਿ ਉੱਠ ਨਹੀਂ ਉੱਠ ਭਾਬੀਏ, ਖੈਰ ਕੱਤੀ ਵਾਹ ਪੈ ਗਿਆ ਨਾਲ ਕਪੱਤਿਆਂ ਦੇ। ਕਮਰਸ ਵਾਲੇ ਪ੍ਰੋਫੈਸਰ ਦਾ ਵਾਹ ਪੈ ਗਿਆ ਇਤਿਹਾਸ ਦੇ ਕੱਚ ਘਰੜਿਆਂ ਨਾਲ। ਉਹ ਫਿਰ ਤੁਹਾਨੂੰ ਪਤਾ ਹੀ ਸੀਗਾ ਇਹਦੇ ਵਿਚਾਰੇ ਦੇ ਹੱਡ ਟੁੱਟਣੇ ਸੀ। ਇਤਿਹਾਸ ਦੇ ਕੱਚ ਘਰੜੇ ਆ ਜਿਹੜੇ ਅੱਜ ਕੱਲ੍ਹ ਉਹ ਕੋਕੜ ਕਾਂ ਬਣ ਕੇ ਬਸ ਵਲੇਟੀ ਆਉਂਦੇ ਆ ਸਭ ਕੁਛ। ਇਹ ਪ੍ਰੋਫੈਸਰ ਸੀਗਾ ਜਿਹੜਾ, ਇਹਦਾ ਨਾਮ ਸੀਗਾ ਵਾਘਮਰੇ।
ਇਹ ਉੱਥੇ ਪੜ੍ਹਾਉਂਦਾ ਸੀਗਾ ਮੁੰਬਈ ਦੇ ਇੱਕ ਕਾਲਜ ਦੇ ਵਿੱਚ। WhatsApp ਗਰੁੱਪ ਦੇ ਵਿੱਚ ਜਿਸ ਤਰ੍ਹਾਂ ਜੁੜੇ ਹੁੰਦੇ ਸਟੂਡੈਂਟ ਵੀ ਜੁੜ ਜਾਂਦੇ, ਟੀਚਰ ਵੀ ਜੁੜ ਜਾਂਦੇ, ਕੋਈ WhatsApp ਗਰੁੱਪ ਸੀ। ਇਹਦੇ ਵਿੱਚ ਇਹਨੇ ਇਹ ਸਵਾਲ ਕਰ ਦਿੱਤਾ ਕਿ ਸ਼ਿਵਾਜੀ ਦੀਆਂ 2 ਜਯੰਤੀਆਂ ਕਿਉਂ ਮਨਾਈਆਂ ਜਾਂਦੀਆਂ ਸਾਲ ਦੇ ਵਿੱਚ। ਇਹ ਸਵਾਲ ਇੰਨਾ ਜ਼ਿਆਦਾ ਉੱਥੇ ਚੁਭਿਆ WhatsApp ਦੇ ਵਿੱਚ। ਪਹਿਲਾਂ ਤੇ ਇਹਦਾ ਉੱਥੇ ਹੀ ਕਹੀਏ ਜਲੂਸ ਕੱਢਿਆ ਗਿਆ। ਫਿਰ ਦੱਸਦੇ ਆ ਕਿ ਅਗਲੇ ਦਿਨ ਜਦੋਂ ਕਾਲਜ ਗਿਆ ਉੱਥੇ ਦਾ ਘਟਾਪਾ ਹੋਇਆ। ਲੋਕ ਜਿੱਥੇ ਵੀ ਜਾਂਦਾ ਸੀ ਲੋਕ ਮਗਰ ਪੈ ਜਾਂਦੇ ਸਨ। ਛਿੱਤਰ ਵੀ ਰੱਜ ਕੇ ਖਾਧਾ। ਫਿਰ ਮੁੜ ਕੇ ਪੁਲਿਸ ਨੂੰ ਫੜਾ ਦਿੱਤਾ ਗਿਆ। ਪੁਲਿਸ ਨੇ ਇਹਦੇ ਤੇ ਉਲਟਾ ਭਾਵਨਾਵਾਂ ਭੜਕਾਉਣ ਦਾ ਕੇਸ ਦਰਜ ਕਰ ਦਿੱਤਾ। ਗੱਲ ਕੀ, ਸਿਰਫ ਤੇ ਸਿਰਫ ਉਹਨੇ ਇਹ ਪੁੱਛਿਆ ਕਿ ਸ਼ਿਵਾਜੀ ਦੀਆਂ 2 ਜਯੰਤੀਆਂ ਕਿਉਂ ਮਨਾਈਆਂ ਜਾਂਦੀਆਂ। ਹੁਣ ਇਹ ਤੇ ਪਤਾ ਨਹੀਂ ਕਿ ਪ੍ਰੋਫੈਸਰ ਸਾਹਿਬ ਨੂੰ ਪਤਾ ਸੀ ਜਾਂ ਨਹੀਂ ਪਤਾ, ਪਰ ਲੋਕਾਂ ਨੇ ਉਹਨੂੰ ਪਤਾ ਦੱਸ ਦਿੱਤਾ ਕਿ ਇਸ ਮੁਲਕ ਦੇ ਵਿੱਚ ਜਿੱਥੇ ਬਵਾਲ ਹੀ ਬਵਾਲ ਹੋਣ ਉੱਥੇ ਸਵਾਲ ਲਈ ਕੋਈ ਜਗ੍ਹਾ ਨਹੀਂ ਹੁੰਦੀ ਜੀ। ਦੂਜੀ ਗੱਲ ਇਹ ਆ ਕਿ ਪ੍ਰੋਫੈਸਰ ਸਾਹਿਬ ਇਹ ਪੁੱਛ ਕੇ ਮੇਰੇ ਖਿਆਲ ਦੇ ਨਾਲ ਲੋਕਾਂ ਨੂੰ ਦੱਸ ਗਿਆ ਕਿ ਜਦੋਂ ਵੀ ਇਹੋ ਜਿਹੀ ਗੱਲ ਪੁੱਛਣੀ ਹੋਵੇ ਤੇ ਤੁਹਾਡੇ ਸਿਰ ਤੇ ਜਾਂ ਤੇ ਕੋਈ ਹੈਲਮਟ ਹੋਣੀ ਚਾਹੀਦੀ ਹੈ ਤੇ ਜਾਂ ਕੋਈ ਕਵਚ ਪਾਇਆ ਹੋਣਾ ਚਾਹੀਦਾ, ਤੁਹਾਡੇ ਹੱਡਾਂ ਨੂੰ ਸਹੀ ਸਲਾਮਤ ਜਿਹੜੀ ਤੁਹਾਡੇ ਘਰ ਤੱਕ ਲੈ ਜਾਵੇ। ਸੋ ਇਹੋ ਜਿਹਾ ਕੋਈ ਕਵਚ ਪਾ ਕੇ ਰੱਖਣਾ ਚਾਹੀਦਾ। ਬਹੁਤ ਇਹ ਨਿੰਦਣਯੋਗ ਘਟਨਾ ਹੈ। ਦੇਖੋ, ਜੇ ਇੰਨੀ ਕੋਈ ਜਗ੍ਹਾ ਨਹੀਂ ਹੈਗੀ ਸਵਾਲਾਂ ਲਈ, ਫਿਰ ਕਿਸ ਬਿਨਾਂ ਤੇ ਕਹਿ ਦਿੰਦੇ ਆ ਕਿ ਸਾਡੇ ਮੁਲਕ ਦੇ ਵਿੱਚ ਇੰਟੋਲਰੈਂਸ ਨਹੀਂ ਹੈਗੀ, ਅਸਹਿਣਸ਼ੀਲਤਾ ਨਹੀਂ ਹੈ। ਸੋ ਇਹ ਅਸਹਿਣਸ਼ੀਲਤਾ ਦੀ ਤੇ ਇੱਕ ਪ੍ਰਤੱਖ ਮਿਸਾਲ ਆ, ਨਜ਼ੀਰ ਆ ਕਿ ਇਹਦੋਂ ਵੱਧ ਅਸਹਿਣਸ਼ੀਲਤਾ ਕਿੱਥੇ ਹੋਏਗੀ। ਦੂਜੀ ਗੱਲ ਹੈ ਜਿਹੜੀ ਕਿ ਇਹਦੇ ਵਿੱਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ ਰਾਜ ਕਰਨਵੀਰ ਸਿੰਘ ਜੀ, ਉੱਥੇ 2 ਜਯੰਤੀਆਂ ਆਉਂਦੀਆਂ ਨੇ ਇੱਕ ਸਾਲ ਦੇ ਵਿੱਚ। ਉਹ ਕਿਉਂ ਆਉਂਦੀਆਂ? ਉਹ ਇਸ ਕਰਕੇ ਆਉਂਦੀਆਂ ਕਿ ਇੱਕ ਧਿਰ ਹੈ ਜਿਹੜੀ ਉਹ ਹਿੰਦੂ ਕੈਲੰਡਰ ਦੇ ਮੁਤਾਬਕ ਜਯੰਤੀ ਮਨਾਉਂਦੀ ਹੈ, ਦੂਜੀ ਉਹ ਜਯੰਤੀ ਹੈ ਜਿਹੜੀ ਰਾਜ ਸਰਕਾਰ ਮਨਾਉਂਦੀ ਹੈ। ਹੁਣ ਜਦੋਂ 2 ਜਯੰਤੀਆਂ ਉੱਥੇ ਆਲਰੇਡੀ ਮਨਾਈਆਂ ਜਾਂਦੀਆਂ, ਜੇ ਇੱਕ ਪ੍ਰੋਫੈਸਰ ਨੇ ਸਵਾਲ ਕਰ ਦਿੱਤਾ ਤੇ ਫਿਰ ਕੀ ਆਖਰ ਆ ਚੱਲੀ ਸੀ। ਪਰ ਉਸ ਪ੍ਰੋਫੈਸਰ ਦਾ ਜਿਸ ਤਰੀਕੇ ਦੇ ਨਾਲ ਜਲੂਸ ਕੱਢਿਆ, ਜਲੂਸ ਪ੍ਰੋਫੈਸਰ ਦਾ ਨਹੀਂ, ਜਲੂਸ ਲੋਕਤੰਤਰ ਦਾ ਨਿਕਲਿਆ। ਜੀ ਜੀ, ਲੋਕਤੰਤਰ ਦਾ ਜਲੂਸ ਤਾਂ ਕਦ ਤੋਂ ਨਿਕਲ ਰਿਹਾ ਜੇ ਲੋਕ ਆਲੇ ਦੁਆਲੇ ਦੇਖਣ ਤਾਂ ਸਹੀ। ਅਗਲੀ ਮਿੰਟੂ ਜੀ ਗੱਲ ਕਰੀਏ ਵੀ ਚੋਣ ਕਮਿਸ਼ਨ ਨੇ ਸੁਪਰੀਮ ਕੋਰਟ 'ਚ ਹਲਫਨਾਮਾ ਦਾਖਲ ਕਰਕੇ ਦੋਸ਼ੀ ਕਰਾਰ ਦਿੱਤੇ ਹੋਏ ਨੇਤਾਵਾਂ ਨੂੰ ਚੋਣ 'ਚ ਭਾਗ ਲੈਣ ਤੋਂ ਰੋਕਣ ਦਾ ਜਿਹੜਾ ਜੀ ਕਿਹਾ ਆ। ਸਾਡੇ ਇੱਥੇ ਸਿਆਸਤ ਲੁੱਚਿਆਂ ਦੀ ਤੇ ਕਹਿੰਦੇ ਲੁੱਚੇ ਸਭ ਤੋਂ ਉੱਚੇ, ਲੁੱਚੇ ਸਭ ਤੋਂ ਉੱਚੇ ਆ। ਉਹਨਾਂ ਲੁੱਚਿਆਂ ਲਈ ਬਹੁਤ ਸਾਰੀਆਂ ਬਾਰੀਆਂ ਜਿਨ੍ਹਾਂ ਦੇ ਰਾਹੀਂ ਉਹ ਨਿਕਲ ਕੇ ਤੇ ਆਪਣੀ ਲੁੱਚ ਖੇਡ ਜਾਰੀ ਰੱਖ ਲੈਂਦੇ ਆ। ਉਹਨਾਂ ਦੇ ਵਿੱਚੋਂ ਇੱਕ ਇਹ ਸੀਗੀ ਕਿ ਜਿੰਨਾ ਮਰਜ਼ੀ ਖਾਓ, ਜਿੰਨਾ ਮਰਜ਼ੀ ਛਕੀ ਜਾਓ, ਜੇ ਕੋਈ ਕੇਸ ਪੈਂਦਾ ਜਿਹੜਾ ਕੁਛ ਹੋਣ ਲੱਗਾ। ਬਾਅਦ ਦੇ ਵਿੱਚ ਇੱਕ ਧਾਰਾ ਪਾ ਦਿੱਤੀ ਗਈ ਸੀ ਕਿ ਜਿਹੜਾ ਸਾਡਾ ਲੋਕ ਪ੍ਰਤੀਨਿਧੀ ਐਕਟ ਆ ਉਹਦੇ 'ਚ 8/3 ਦੀ ਇੱਕ ਧਾਰਾ ਪਾ ਦਿੱਤੀ ਗਈ ਸੀ, ਜਿਹਦੇ ਵਿੱਚ ਇਹ ਫੈਸਲਾ ਕੀਤਾ ਗਿਆ ਸੀ, ਇਹ ਮੱਦ ਰੱਖੀ ਗਈ ਸੀਗੀ ਕਿ ਜੇ ਕੋਈ ਰਾਜਨੇਤਾ ਆਪਣੇ ਕੋਈ ਕਾਰਜਕਾਲ ਦੇ ਦੌਰਾਨ ਕੋਈ ਇਹੋ ਜਿਹਾ ਗੁਨਾਹ ਕਰਦਾ ਜਿਹਦੀ ਸਜ਼ਾ 2 ਸਾਲ ਤੋਂ ਵੱਧ ਆ, ਤਾਂ ਫਿਰ ਉਹ ਜਦੋਂ ਸਜ਼ਾ ਕੱਟ ਕੇ ਆਏਗਾ ਉਸ ਤੋਂ ਉਪਰੰਤ ਰਿਹਾਈ ਤੋਂ ਬਾਅਦ 2 ਸਾਲ ਤੋਂ ਜਿਹੜੀ ਵੱਧ ਸਜ਼ਾ ਕੱਟ ਕੇ ਆਏਗਾ, ਉਸ ਰਿਹਾਈ ਉਪਰੰਤ 6 ਸਾਲ ਤੱਕ ਉਹ ਚੋਣ ਨਹੀਂ ਲੜ ਸਕਦਾ ਜੀ। ਹੁਣ ਚੋਣ ਕਮਿਸ਼ਨ ਨੇ ਜਾ ਕੇ ਇੱਕ ਹਲਫਨਾਮਾ ਦਾਇਰ ਕੀਤਾ ਸੁਪਰੀਮ ਕੋਰਟ ਦੇ ਵਿੱਚ, ਕਿਉਂਕਿ ਉਹ ਸੁਪਰੀਮ ਕੋਰਟ ਨੇ ਫੈਸਲਾ ਦਿੱਤਾ ਸੀਗਾ ਕਿ 6 ਸਾਲ ਲਈ ਉਹ ਬੰਦਾ ਜਿਹੜਾ ਉਹ ਅਯੋਗ ਹੋਏਗਾ, ਇਲੈਕਸ਼ਨ ਨਹੀਂ ਲੜ ਸਕੇਗਾ। ਹੁਣ ਇਹਨਾਂ ਨੇ ਚੋਣ ਕਮਿਸ਼ਨ ਵਾਲਿਆਂ ਨੇ ਜਾ ਕੇ ਉੱਥੇ ਜਿਹੜਾ ਹਲਫਨਾਮਾ ਦਿੱਤਾ ਉਹਦੇ 'ਚ ਇਹ ਕਿਹਾ ਗਿਆ ਵਾ ਕਿ ਭਾਈ ਜਿਹੜਾ ਇਹ ਤੁਸੀਂ 6 ਸਾਲ ਲਈ ਇਹ ਕਿਸੇ ਨੂੰ ਪਾਬੰਦ ਕਰਦੇ ਹੋ, ਇਹਦੀ ਬਜਾਏ ਸਾਰੀ ਉਮਰ ਲਈ ਪਾਬੰਦ ਕਰਨਾ ਚਾਹੀਦਾ। ਉਹ ਚੋਣ ਕਮਿਸ਼ਨ ਨੇ ਇਹ ਜਾ ਕੇ ਗੱਲ ਕਹੀ ਹੈ ਕਿ ਸਦਾ ਲਈ ਇਹਨਾਂ ਨੂੰ ਇਲੈਕਸ਼ਨ ਚੋਂ ਬਾਹਰ ਕਰ ਦੇਣਾ ਚਾਹੀਦਾ ਕਿ ਇਹ ਇਲੈਕਸ਼ਨ ਦੇ ਵਿੱਚ ਦੁਬਾਰਾ ਭਾਗ ਨਾ ਲੈ ਸਕਣ ਜੀ। ਮੇਰੇ ਖਿਆਲ ਦੇ ਨਾਲ ਬਿਹਤਰ ਹੈ ਜੇ ਚੋਣ ਕਮਿਸ਼ਨ ਇਸ ਚੀਜ਼ ਦੀ ਮੰਗ ਕਰਦਾ ਹੈ, ਹਲਫਨਾਮਾ ਦੇ ਕੇ ਕਹਿੰਦਾ, ਤਾਂ ਫਿਰ ਸੁਪਰੀਮ ਕੋਰਟ ਨੂੰ ਇਹ ਜਿਹੜੀ ਉਹਨਾਂ ਨੇ ਮੱਦ ਅੱਗੇ ਪਾਈ ਸੀਗੀ ਸੰਵਿਧਾਨ ਦੇ ਵਿੱਚ, ਲੋਕ ਪ੍ਰਤੀਨਿਧੀ ਐਕਟ ਦੇ ਵਿੱਚ, ਤਾਂ ਉਹ ਸੁਧਾਰ ਕਰਕੇ ਉਹਨੂੰ ਸੋਧ ਕੇ ਇਹੋ ਜਿਹੀ ਕੋਈ ਨਾ ਕੋਈ ਮੱਦ ਪਾ ਦੇਣੀ ਚਾਹੀਦੀ ਹੈ ਕਿ ਇਹਨਾਂ ਨੂੰ ਪੱਕਾ ਹੀ ਮਗਰੋਂ ਲਾ ਦਿੱਤਾ ਜਾਵੇ। ਕਿਉਂਕਿ ਦੇਖੋ 6 ਸਾਲ ਤਾਂ ਜਿਹੜੇ ਉਹ ਆਏ ਹੁੰਦੇ ਆ, ਇੱਕ ਇਲੈਕਸ਼ਨ ਹੀ ਟੱਪਣਾ, ਇੱਕ ਇਲੈਕਸ਼ਨ ਦਾ ਹੀ ਬਾਈਕਾਟ ਆ। 25 ਸਾਲ ਇਲੈਕਸ਼ਨ ਆ ਗਿਆ, ਮੁੜ ਕੇ ਫਿਰ ਚੜ ਜਾਣਾ। ਇੱਕ ਇਲੈਕਸ਼ਨ ਤੇ ਆਪਦੇ ਮੁੰਡੇ ਨੂੰ ਲੜਾ ਦਿੰਦੇ ਆ। ਦੇਖੋ ਲਾਲੂ ਪ੍ਰਸਾਦ ਯਾਦਵ ਇਸ ਕਾਨੂੰਨ ਦੀ ਮਾਰ ਹੇਠ ਆਇਆ, ਉਹਨੇ ਆਪਦੇ ਦੋਵੇਂ ਪੁੱਤਰ ਜਿਹੜੇ ਉਹ ਸੈੱਟ ਕਰ ਲਏ, ਨਾਲ ਉਹਨਾਂ ਦਾ ਕੈਰੀਅਰ ਬਣਾਤਾ। ਕੁੜੀ ਨੂੰ ਵੀ ਇਲੈਕਸ਼ਨ ਲੜਾਇਆ, ਕੁੜੀ ਹਾਰ ਗਈ। ਚਲੋ ਹੁਣ ਕਿਸਮਤ ਨੂੰ, ਮਾੜੀ ਕਿਸਮਤ ਨੂੰ ਹਾਰ ਗਈ, ਪਰ ਉਹਦੇ ਤੇ ਸਾਰਾ ਟੱਬਰ ਹੀ ਵਾੜਿਆ ਹੋਇਆ, ਆਪਦੀ ਘਰ ਵਾਲੀ ਨੂੰ ਵੀ ਬਣਾਇਆ ਸੀਗਾ। ਕੋਈ ਫਾਇਦਾ ਨਹੀਂ ਹੋ ਰਿਹਾ ਇਹਦਾ, ਬਹੁਤਾ ਫਾਇਦਾ ਨਹੀਂ ਹੋ ਰਿਹਾ। ਆ ਸੁੱਚਾ ਸਿੰਘ ਲੰਗਾ ਸੀਗਾ, 3 ਸਾਲ ਦੀ ਸਜ਼ਾ ਖਾਈ ਬੈਠਾ ਤੇ ਫਿਰ ਉੱਥੋਂ ਜਾ ਕੇ ਇਲੈਕਸ਼ਨ ਲੜਦਾ, ਉਹ ਇਜਾਜ਼ਤ ਲੈ ਕੇ ਇਲੈਕਸ਼ਨ ਲੜ ਗਿਆ। ਨਵਜੋਤ ਸਿੱਧੂ ਤੇ ਕੇਸ ਚੱਲਦਾ, ਫਿਰ ਵੀ ਉਹ ਇਲੈਕਸ਼ਨ ਲੜੀ ਜਾਂਦਾ। ਇਲੈਕਸ਼ਨ ਹੀ ਨਹੀਂ ਲੜੀ ਜਾਂਦਾ, ਨਾਲ ਮੰਤਰੀ ਮੰਡਲ ਦੀ ਉਹ
ਸਵਾਰੀ ਵੀ ਕਰੀ ਜਾਂਦਾ। ਸੋ ਇਹ ਜਿਹੜਾ ਲੋਕ ਪ੍ਰਤੀਨਿਧੀ ਐਕਟ ਦੇ ਵਿੱਚ ਇਹ 8/3 ਦਾ ਜਿਹੜਾ ਇਹ ਪਾਇਆ ਗਿਆ ਸੰਵਿਧਾਨਕ ਮੱਧ ਪਾਇਆ ਗਿਆ, ਇਹਦੇ ਵਿੱਚ ਕੁਛ ਨਾ ਕੁਛ ਹੁਣ ਗੁੰਜਾਇਸ਼ ਹੈ ਕਿ ਇਹਨੂੰ ਸੁਧਾਰਿਆ ਜਾਵੇ। ਦੂਜੀ ਗੱਲ ਇਹ ਹੈ ਕਿ ਇਕੱਲਾ ਰਾਜ ਕਰਮਵੀਰ ਸਿੰਘ ਜੀ ਇਹ ਨਹੀਂ ਹੈ ਕਿ ਇਹਨਾਂ ਨੂੰ ਉਮਰ ਭਰ ਲਈ ਬਾਹਰ ਕਰ ਦਿੱਤਾ ਜਾਵੇ। ਜਿਹੜੇ ਵੀ ਦੋਸ਼ੀ ਕਰਾਰ ਦੇ ਦਿੱਤੇ ਜਾਂਦੇ ਆ, ਮੇਰੇ ਖਿਆਲ ਦੇ ਨਾਲ ਇਹਨਾਂ ਨੂੰ ਸਰਕਾਰੀ ਤੇ ਸਿਆਸੀ ਸਮਾਗਮਾਂ ਤੋਂ ਵੀ ਦੂਰ ਰੱਖਿਆ ਜਾਣਾ ਚਾਹੀਦਾ। ਦੇਖੋ, ਜਦੋਂ ਓਮ ਪ੍ਰਕਾਸ਼ ਚਟਾਲੇ ਵਰਗਾ ਜਾਂ ਲਾਲੂ ਪ੍ਰਸਾਦ ਯਾਦਵ ਵਰਗਾ ਆਪਣੇ ਪੁੱਤਰਾਂ ਲਈ ਆ ਕੇ ਵੋਟ ਮੰਗਦਾ ਹੈ ਤੇ ਉਹ ਤੋਂ ਸ਼ਰਮ ਨੂੰ ਵੀ ਸ਼ਰਮ ਆ ਜਾਂਦੀ ਹੋਣੀ ਆ, ਜਦੋਂ ਆ ਕੇ ਕਹਿੰਦੇ ਹੋਣੇ ਆ ਕਿ ਲਓ ਜੀ ਹੱਥ ਜੋੜਦੇ ਹਾਂ ਅਸੀਂ ਤੁਹਾਡੀ ਕਚਹਿਰੀ 'ਚ ਖੜ ਕੇ, ਅੱਜ ਸਾਨੂੰ ਇੱਕ ਮੌਕਾ ਹੋਰ ਦੇ ਦਿਓ ਸੇਵਾ ਦਾ। ਉਹ ਲੋਕ ਇਹ ਗੱਲ ਕਹਿ ਰਹੇ ਆ, ਸੇਵਾ ਦਾ ਮੌਕਾ ਉਹ ਮੰਗ ਰਹੇ ਆ ਜਿਨ੍ਹਾਂ ਨੇ ਅੱਗੇ ਸੇਵਾ ਕਰਦਿਆਂ ਬਹੁਤ ਸਾਰਾ ਮੇਵਾ ਛਕਿਆ ਹੁੰਦਾ। ਸੋ ਮੇਰੇ ਖਿਆਲ ਦੇ ਨਾਲ ਇਹਨਾਂ ਤੇ ਇਹ ਵੀ ਪਾਬੰਦੀ ਲੱਗਣੀ ਚਾਹੀਦੀ ਹੈ। ਜੇ ਹੋ ਸਕੇ ਤੇ ਇਹੋ ਜਿਹਾ ਜ਼ਰੂਰ ਕਾਨੂੰਨ ਦੇ ਵਿੱਚ ਪ੍ਰਾਵਧਾਨ ਹੋਣਾ ਚਾਹੀਦਾ ਕਿ ਇਹਨਾਂ ਦੇ ਸਰਕਾਰੀ ਤੇ ਜਿਹੜੇ ਸਿਆਸੀ ਪ੍ਰੋਗਰਾਮ ਹੈ ਉਹਨਾਂ ਦੇ ਵਿੱਚ ਵੀ ਭਾਗ ਲੈਣ ਤੋਂ ਇਹਨਾਂ ਨੂੰ ਮਹਿਰੂਮ ਕੀਤਾ ਜਾਵੇ। ਜੀ ਜੀ, ਅਗਲੀ ਆਪਾਂ ਮਿੰਟੂ ਜੀ ਗੱਲ ਕਰੀਏ ਪਾਵਰਕਾਮ ਦਾ ਆਡਿਟ ਕਰਾਉਣ ਦੇ ਫੈਸਲੇ ਦਾ। ਪਾਵਰਕਾਮ ਦੀ ਇੰਜੀਨੀਅਰਿੰਗ ਐਸੋਸੀਏਸ਼ਨ ਨੇ ਸਮਰਥਨ ਕੀਤਾ। ਕੈਪਟਨ ਅਮਰਿੰਦਰ ਸਿੰਘ ਨੇ ਆਉਂਦਿਆਂ ਜਿਹੜੇ ਫੈਸਲੇ ਕੀਤੇ ਸਨ ਉਹਨਾਂ ਦੇ ਵਿੱਚੋਂ ਇੱਕ ਇਹ ਸੀਗਾ ਕਿ ਅਸੀਂ ਪਾਵਰਕਾਮ ਦਾ ਆਡਿਟ ਕਰਾਵਾਂਗੇ। ਇਹ ਤੁਹਾਨੂੰ ਯਾਦ ਹੋਣਾ ਅਰਵਿੰਦ ਕੇਜਰੀਵਾਲ ਨੇ ਵੀ ਇੱਕ ਵਾਰੀ ਦਿੱਲੀ ਦੇ ਵਿੱਚ ਪੰਗਾ ਪਾਇਆ ਸੀ ਜਦੋਂ ਬਿਜਲੀ ਕੰਪਨੀਆਂ ਦਾ ਆਡਿਟ ਹੋਇਆ ਸੀ ਤੇ ਲੋਕੀ ਪਿੱਟ ਉੱਠੇ ਸਨ। ਬੜੇ ਵੱਡੇ ਉਹਨੇ ਫਰਕ ਕੱਢੇ ਸੀਗੇ। ਬਾਅਦ ਦੇ ਵਿੱਚ ਉਹ ਕੋਰਟ 'ਚ ਚਲੇ ਗਏ, ਕੋਰਟ ਨੇ ਉਹ ਰਿਪੋਰਟ ਹੈ ਜਿਹੜੀ ਦਬਾ ਦਿੱਤੀ, ਜਨਤਕ ਨਹੀਂ ਹੋਣ ਦਿੱਤੀ। ਪਰ ਵੀ ਉਦੋਂ ਤੱਕ ਬਹੁਤ ਹਿੱਸਾ ਜਿਹੜਾ ਉਹ ਮੀਡੀਆ 'ਚ ਆ ਗਿਆ ਸੀਗਾ ਤੇ ਸਾਰੇ ਹੈਰਾਨ ਸਨ ਕਿ ਕਿਸ ਤਰ੍ਹਾਂ ਬਿਜਲੀ ਦੇ ਮਾਮਲੇ 'ਚ ਲੋਕਾਂ ਨੂੰ ਕਰੰਟ ਲਾਇਆ ਜਾਂਦਾ। ਹੁਣ ਇੱਥੇ ਵੀ ਪੰਜਾਬ ਦੇ ਵਿੱਚ ਇਹੋ ਹੀ ਮਸਲਾ ਹੈ। ਆਉਂਦਿਆਂ ਜਿਹੜਾ ਇਹਨਾਂ ਨੇ ਫੈਸਲਾ ਕੀਤਾ ਸੀ ਕੈਪਟਨ ਹੋਰਾਂ ਨੇ, ਉਹ ਇਹੋ ਹੀ ਸੀਗਾ ਕਿ ਅਸੀਂ ਪਾਵਰਕਾਮ ਦਾ ਤੇ ਆਡਿਟ ਹੈ ਜਿਹੜਾ ਪਹਿਲੇ ਨੰਬਰ ਤੇ ਕਰਾਵਾਂਗੇ। ਹੁਣ ਦੇਖੋ, ਆਮ ਤੌਰ ਤੇ ਕੀ ਹੁੰਦਾ ਹੈ, ਪੰਚਾਇਤਾਂ ਦਾ ਆਡਿਟ ਜਦੋਂ ਆਇਆ ਸੀ ਤੁਹਾਨੂੰ ਯਾਦ ਹੋਣਾ ਹੈ, ਪੰਚਾਇਤਾਂ ਨੇ ਵਿਰੋਧ ਕੀਤਾ ਸੀ। ਸਰਪੰਚ ਸਭ ਤੋਂ ਪਹਿਲਾਂ ਆਖਿਆ ਸੀ ਕਿ ਇਹ ਆਡਿਟ ਜੇ ਤੁਸੀਂ ਕਰਾਓਗੇ ਤੇ ਫਿਰ ਸਾਡੇ ਹੱਥ ਖੜੇ, ਸਾਡੇ ਕੋਈ ਵੋਟਾਂ ਲੈਣ ਨਾ ਆਇਓ। ਉਹਦਾ ਕਾਰਨ ਇਹ ਸੀ ਕਿ ਸਰਪੰਚਾਂ ਨੇ ਕੋਈ ਦੁੱਕੀ ਚੌਕੀ 5 7 10 ਖਾਧੀ ਹੋਊਗੀ, ਹਿੱਸਾ ਵੱਡਾ ਖਾਧਾ ਸੀਗਾ ਸਰਪੰਚਾਂ ਦੇ ਉੱਤੇ ਬੈਠੇ ਜਥੇਦਾਰਾਂ ਨੇ। ਉਹ ਕਹਿੰਦੇ ਸੀ ਖਾ ਹੋ ਗਏ ਤੇ ਸਿਆਪਾ ਸਾਡੇ ਗੱਲ 'ਚ, ਅਸੀਂ ਆਡਿਟ ਨਹੀਂ ਹੋਣ ਦੇਣਾ। ਤੇ ਮਲੂਕਾ ਸਾਹਿਬ ਨੂੰ ਉਹ ਆਡਿਟ ਜਿਹੜਾ ਰੋਕਣਾ ਪਿਆ ਸੀ। ਹੁਣ ਆਮ ਤੌਰ ਤੇ ਇਹ ਹੁੰਦਾ ਕਿ ਵਿਭਾਗ ਦੇ ਜਾਂ ਜਿਹੜੇ ਇਸ ਤਰ੍ਹਾਂ ਦੇ ਚੋਰਗੁੱਤੀ ਖੇਡਦੇ ਰਲੇ ਹੁੰਦੇ ਜਿਹੜੇ ਉਹ ਰੋਕਦੇ ਆ, ਪਰ ਇੱਥੇ ਉਲਟ ਹੋ ਰਿਹਾ। ਪਾਵਰਕਾਮ ਦੇ ਜਿਹੜੇ ਇੰਜੀਨੀਅਰਿੰਗ ਐਸੋਸੀਏਸ਼ਨ ਵਾਲੇ ਆ ਉਹ ਖੁਦ ਰਾਣਾ ਗੁਰਜੀਤ ਸਿੰਘ ਕੋਲ ਗਏ ਆ ਕਿ ਭਾਈ ਦੇਖੋ ਇਹ ਆਡਿਟ ਕਰਨਾ ਬਹੁਤ ਜ਼ਰੂਰੀ ਆ। ਔਰ ਪਹਿਲੀ ਵਾਰੀ ਸ਼ਾਇਦ ਹੋਏਗਾ ਕਿ ਆਪਣੇ ਵਿਭਾਗ ਦੇ ਮੁਖੀ ਦੇ ਕਿੱਸੇ ਲੈ ਕੇ ਉੱਥੇ ਗਏ ਆ ਕਿ ਇਹਨਾਂ ਨੇ ਆ ਕੀਤਾ ਹੈ, ਤੁਸੀਂ ਆਡਿਟ ਕਰਨਾ ਹੈ ਤੇ ਇੱਥੋਂ ਸ਼ੁਰੂ ਕਰਿਓ ਤੇ ਇੱਥੋਂ ਖਤਮ ਕਰੀਏ, ਤੁਹਾਨੂੰ ਸਾਰਾ ਕੁਝ ਹੀ ਮਿਲ ਜਾਣਾ ਹੈ। ਇਹ ਪਹਿਲੀ ਵਾਰੀ ਹੋ ਰਿਹਾ ਕਿ ਵਿਭਾਗ ਦੇ ਆਪਣੇ ਇੰਜੀਨੀਅਰ ਹੈ ਜਾ ਕੇ ਜਿਹੜੇ ਉਹ ਪਿੱਟ ਰਹੇ ਆ ਕਿ ਸਾਡੇ ਇਸ ਅਦਾਰੇ ਨੂੰ ਇਹਨਾਂ ਨੇ ਨੋਚ ਖਾ ਲਿਆ, ਇਹਨਾਂ ਨੇ ਇਹਦੀ ਬੋਟੀ ਜਿਹੜੀ ਹੈ ਉਹ ਕਰ ਦਿੱਤੀ ਹੈ। ਹੁਣ ਉਹ ਰਾਣਾ ਗੁਰਜੀਤ ਸਿੰਘ ਕਿਉਂਕਿ ਊਰਜਾ ਮੰਤਰੀ ਇੱਥੋਂ ਦਾ, ਐਨਰਜੀ ਮਿਨਿਸਟਰ ਆ, ਪਾਵਰ ਮਿਨਿਸਟਰ ਆ, ਉਹ ਕਹਿੰਦਾ ਕਿ ਆਡਿਟ ਹੋਏਗਾ ਹੀ ਹੋਏਗਾ ਹਰ ਹਾਲ ਦੇ ਵਿੱਚ ਤੇ ਹੋਣਾ ਚਾਹੀਦਾ। ਆਡਿਟ ਦੇ ਵਿੱਚ ਜੇ ਪਤਾ ਆਪਾਂ ਕਰੀਏ ਆਪਣੇ ਪੱਧਰ ਤੇ ਆਡਿਟ ਦੇ ਵਿੱਚ ਤੇ ਹਾਲੇ ਪਤਾ ਨਹੀਂ ਕੀ ਕੁਝ ਆਉਣਾ ਹੈ, ਪਰ ਮੁੱਢਲੇ ਤੌਰ ਤੇ 2-3 ਚੀਜ਼ਾਂ ਜਿਹਦੇ ਵਿੱਚ ਇਹ ਸਾਰੇ ਰਗੜੇ ਜਾਂਦੇ ਆ। ਪਹਿਲੀ ਤੇ ਇਹ ਕਿ ਜਿਹੜੇ ਨਿੱਜੀ ਥਰਮਲ ਪਲਾਂਟ ਸੀਗੇ ਉਹਨਾਂ ਲਈ ਸਮਾਂ ਤੈਅ ਸੀਗਾ ਕਿ ਤੈਅ ਸਮੇਂ ਤੇ ਇਹਨਾਂ ਨੇ ਥਰਮਲ ਪਲਾਂਟ ਚਲਾਉਣੇ ਆ। ਜੇ ਉਹ ਤੈਅ ਸਮੇਂ ਤੇ ਨਹੀਂ ਚਲਾਉਂਦੇ ਤੇ ਇਹਨਾਂ ਨੇ 1250 ਕਰੋੜ ਰੁਪਈਆ ਜਿਹੜਾ ਜੁਰਮਾਨੇ ਵਜੋਂ ਦੇਣਾ ਸੀ ਜੀ। ਉਹਨਾਂ ਤੋਂ ਚੱਲੇ ਨਹੀਂ, ਪੰਜਾਬ ਨੂੰ ਬਿਜਲੀ ਮੁੱਲ ਲੈਣੀ ਪਈ, ਪਰ ਜਿਹੜਾ ਉਹ 1250 ਕਰੋੜ ਰੁਪਈਆ ਜੁਰਮਾਨਾ ਸੀ ਉਹ ਪਾਵਰਕਾਮ ਨੇ ਲਿਆ ਹੀ ਨਹੀਂ। ਕਿਉਂ ਨਹੀਂ ਲਿਆ ਹੁਣ ਇਹ ਦੱਸਣਗੇ। ਦੂਜੀ ਗੱਲ ਕਿ ਇਹਨਾਂ ਨੂੰ ਝਾਰਖੰਡ ਦੇ ਵਿੱਚ ਕੋਲਾ ਖਾਨ ਜਿਹੜੀ ਹੁੰਦੀ ਹੈ, ਕੋਲਾ ਖਾਨ ਅਲਾਟ ਹੋਈ ਸੀ ਜੀ। ਇਹਨਾਂ ਨੇ ਅਲਾਟ ਹੋਈ ਕੋਲਾ ਖਾਨ ਦੇ ਵਿੱਚੋਂ ਕੋਲਾ ਕੱਢਣ ਦੀ ਥਾਂ ਤੇ ਉਹ ਹੋਰ ਪਾਸੇ ਮਲਾਈ ਖਾਣ ਲਈ ਅਡਾਨੀ ਜਿਹੜਾ ਕਿ ਨਰਿੰਦਰ ਮੋਦੀ ਦਾ ਬਹੁਤ ਨਜ਼ਦੀਕੀ ਹੈ, ਅਡਾਨੀ ਦੀ ਫਰਮ ਕੋਲ ਜਾ ਕੇ ਕੋਲਾ ਖਰੀਦਿਆ ਤੇ 200 ਕਰੋੜ ਰੁਪਏ ਦਾ ਚੂਨਾ ਪੰਜਾਬ ਦੇ ਖਜ਼ਾਨੇ ਨੂੰ ਉਹਦੇ ਚ ਲੱਗਾ। ਇਸ ਤਰ੍ਹਾਂ ਦੀਆਂ ਹੋਰ ਕਈ ਗਤੀਵਿਧੀਆਂ ਜਿਹੜੀਆਂ ਸ਼ੱਕੀ ਕੀ ਜਿਨ੍ਹਾਂ ਦੇ ਵਿੱਚ ਸਾਰਾ ਕੁਝ ਹੀ ਗੜਬੜਿਆ, ਮਾਮਲਾ ਹੀ ਗੜਬੜ ਚਾਲਾ 4 ਚੁਫੇਰੇ। ਹੁਣ ਜੇ ਆਡਿਟ ਹੋ ਜਾਂਦਾ ਤੇ ਬੇਸ਼ੱਕ KD ਚੌਧਰੀ ਸਾਹਿਬ ਕਹੀ ਜਾਂਦੇ ਕਿ ਜੀ ਮੇਰੀ ਚੌਧਰੀ ਬੇਦਾਗ ਆ, ਮੇਰੀ ਜਿਹੜੀ ਚੌਧਰ ਹੈ ਇਹਦੇ ਤੇ ਕੋਈ ਦਾਗ ਨਹੀਂ, ਪਰ ਉਸ ਚਾਦਰ ਤੇ ਬਹੁਤ ਸਾਰੇ ਦਾਗ ਹੈ ਚੌਧਰੀ ਸਾਹਿਬ ਦੀ। ਤੇ ਆਉਣ ਵਾਲੇ ਦਿਨਾਂ 'ਚ ਸਾਫ਼ ਹੋ ਜਾਏਗਾ ਕਿ ਦਾਗ ਕਿੰਨੇ ਕੁ ਗੂੜੇ ਆ, ਕਿੰਨੇ ਕੁ ਫਿੱਕੇ ਆ, ਕਿੰਨੇ ਕੁ ਕੱਚੇ ਆ, ਕਿੰਨੇ ਕੁ ਪੱਕੇ ਆ। ਪਰ ਇਹ ਆਡਿਟ ਹੈ ਜਿਹੜਾ ਹੋਣਾ ਜ਼ਰੂਰੀ ਹੈ, ਕਿਉਂਕਿ ਗੱਲ ਇਹ ਆ ਕਿ ਮਾਂ ਮਰ ਗਈ ਪੋਹ ਦੇ ਪਾਲੇ
ਧੀ ਦਾ ਨਾਂ ਨਿਹਾਲੀ, ਕਿ ਲੋਕੀ ਤੇ ਇੱਥੇ ਜਿਹੜੇ ਆਪਦੇ ਜੇਬਾਂ ਦੇ ਵਿੱਚੋਂ ਪੈਸੇ ਭਰ ਕੇ ਪਾਵਰਕਾਮ ਨੂੰ ਇਹ ਸੋਚ ਕੇ ਚੁੱਪ ਕਰ ਜਾਂਦੇ ਸਨ, ਹੌਕਾ ਜਿਹਾ ਭਰ ਕੇ ਕਿ ਚਲੋ ਪਾਵਰਕਾਮ ਘਾਟੇ 'ਚ ਆ। ਪਰ ਪਾਵਰਕਾਮ ਘਾਟੇ 'ਚ ਕਾਹਦੇ ਕਰਕੇ ਗਿਆ ਇਹ ਪਤਾ ਤੇ ਲੱਗਣਾ ਚਾਹੀਦਾ ਨਾ ਹੁਣ ਲੋਕਾਂ ਨੂੰ, ਕਿੰਨਾ ਗੁੰਮਰਾਹ ਕੀਤਾ ਇਹਨਾਂ ਲੋਕਾਂ ਨੇ। ਜੀ ਜੀ ਬਿਲਕੁਲ। ਬਾਕੀ ਜਿੱਥੇ ਕਿਹਾ ਹੀ ਇਹ ਜਾਂਦਾ ਦਾਗ ਅੱਛੇ ਹੈ ਤੇ ਫਿਰ ਕਿਸੇ ਨੂੰ ਫਰਕ ਹੀ ਨਹੀਂ ਪੈ ਰਿਹਾ। ਅਗਲੀ ਮਿੰਟੂ ਜੀ ਗੱਲ ਕਰੀਏ ਵੀ ਅਕਾਲੀ ਭਾਜਪਾ ਸਰਕਾਰ ਨੇ ਦਾ ਜਿਹੜਾ ਆ ਆਪ ਨੇ ਕੱਢਿਆ ਇੱਕ ਨਵਾਂ ਘਟਾਲਾ। ਦੇਖੋ ਬਾਦਸ਼ਾਹਾਂ ਦੇ ਮਾਮਲੇ ਦਰਿਆਵਾਂ ਦੇ ਵਹਿਣ ਆ ਜੀ, ਕਿਤੇ ਅਨਾਜ ਘਟਾਲਾ, ਕਿਤੇ ਪਾਵਰਕਾਮ ਘਟਾਲਾ, ਕਿਤੇ ਕੁਛ ਘਟਾਲਾ, ਕਿਤੇ ਕੁਛ ਘਟਾਲਾ, ਬਸ ਚੱਲੀ ਜਾਂਦਾ। ਸੰਗਤ ਦਰਸ਼ਨ ਤੇ ਵੀ ਹੁਣ ਕਹਿੰਦੇ ਜੀ ਕਿ ਸੰਗਤ 'ਚ ਜਿਹੜਾ ਪੈਸਾ ਗਿਆ ਉਹ ਅਸੀਂ ਪੰਗਤ 'ਚ ਰਖਾਉਣਾ। ਇਹ ਕਾਂਗਰਸੀ ਇਹ ਕਹਿੰਦੇ ਆ, ਕਹਿੰਦੇ ਕਿ ਸੰਗਤ ਦਰਸ਼ਨ ਵਾਲਾ ਪੈਸਾ ਵੀ ਅਸੀਂ ਕਢਾਉਣਾ। ਉਹ ਇਹ ਬਾਦਸ਼ਾਹ ਦੇ ਮਾਮਲੇ ਆ ਤੇ ਦਰਿਆਵਾਂ ਦੇ ਵਹਿਣ ਜਿਹੜੇ ਉਹ ਚੱਲੀ ਜਾਂਦੇ ਆ। ਹੁਣ ਇਹਦੇ 'ਚ ਆਮ ਆਦਮੀ ਪਾਰਟੀ ਨੇ ਇੱਕ ਨਵਾਂ ਕਿੱਸਾ ਖੋਲ ਕੇ ਨਜ਼ਰ ਲਿਆਂਦਾ। ਉਹ ਕਿੱਸਾ ਕੀ ਹੈ? ਉਹ ਇਹ ਹੈ ਕਿ ਕਹਿੰਦੇ ਕਿ ਪਿਛਲੇ 10 ਸਾਲਾਂ ਦੇ ਵਿੱਚ 40,000 ਕਰੋੜ ਰੁਪਈਆ ਜਿਹੜਾ ਉਹ ਪੰਜਾਬ ਦੇ ਅਨੁਸੂਚਿਤ ਜਾਤੀ ਪਰਿਵਾਰਾਂ ਦੇ ਵਿਦਿਆਰਥੀਆਂ ਲਈ ਆਇਆ। ਉਹਦੇ ਵਿੱਚੋਂ ਇਹ ਕਹਿੰਦੇ ਆ ਕਿ ਅੰਦਾਜ਼ਨ ਚੌਥਾ ਹਿੱਸਾ ਜਾਨੀ 9,000 ਤੋਂ ਲੈ ਕੇ 10,000 ਕਰੋੜ ਰੁਪਏ ਤੱਕ ਦੀ ਰਕਮ ਹੈ ਜਿਹੜੀ ਖੁਰਦ-ਬੁਰਦ ਹੋ ਗਈ। ਕਹਿੰਦੇ ਕਿ ਪਹੁੰਚੀ ਨਹੀਂ। ਦੂਜੀ ਗੱਲ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਇੱਥੇ ਸਾਡੇ ਪਿੰਡਾਂ ਦੇ ਵਿੱਚ ਕੁਝ ਪਿੰਡ ਇਹੋ ਜਿਹੇ ਆ, ਰਾਜਕਰਨਵੀਰ ਸਿੰਘ ਜੀ ਮੈਂ ਵੀ ਅੰਕੜਾ ਪੜ੍ਹ ਕੇ ਹੈਰਾਨ ਰਹਿ ਗਿਆ ਕਿ 12,168 ਪਿੰਡਾਂ ਚੋਂ 57 ਪਿੰਡ ਹੈ ਜਿੱਥੇ 100% ਜਿਹੜੀ ਅਨੁਸੂਚਿਤ ਜਾਤੀ ਦੇ ਪਰਿਵਾਰਾਂ ਦੀ ਆਬਾਦੀ ਹੈ। 100% ਜਿੱਥੇ ਅਨੁਸੂਚਿਤ ਜਾਤੀ ਦੇ ਪਰਿਵਾਰ ਆ ਪੰਜਾਬ ਦੇ ਵਿੱਚ। ਇੱਕ ਚੰਗੀ ਗੱਲ ਹੈ ਕਿ ਜਿੱਥੇ ਸਮੁੱਚਾ ਪਿੰਡ ਹੀ ਅਨੁਸੂਚਿਤ ਜਾਤੀਆਂ ਦਾ, 57 ਪਿੰਡਾਂ ਦੀ ਗਿਣਤੀ ਹੈ। 250 ਪਿੰਡਾਂ ਚੋਂ ਕਹਿੰਦੇ ਕਿ ਅੱਧੀ ਆਬਾਦੀ ਹੈ ਇਹਨਾਂ ਪਰਿਵਾਰਾਂ ਦੀ, ਤੇ 4800 ਪਿੰਡਾਂ ਵਿੱਚ 40% ਆਬਾਦੀ ਹੈ ਅਨੁਸੂਚਿਤ ਜਾਤੀ ਪਰਿਵਾਰਾਂ ਦੀ। ਉਹ ਕਹਿੰਦੇ ਕਿ ਇਹਨਾਂ ਲਈ ਬਹੁਤ ਸਾਰੀਆਂ ਸਕੀਮਾਂ ਆਈਆਂ, ਸਕੀਮਾਂ ਲਈ ਬਹੁਤ ਸਾਰਾ ਨਾਵਾਂ ਆਇਆ, ਪਰ ਉਹ ਉੱਥੋਂ ਤੱਕ ਪਹੁੰਚਿਆ ਹੀ ਨਹੀਂ। ਜਿਹਦੇ ਲਈ ਉੱਥੋਂ ਰਕਮ ਜਾਰੀ ਹੋਈ ਉਹ ਰਾਹ ਦੇ ਵਿੱਚ ਹੀ ਕੁੰਡੀ ਲਾ ਕੇ ਕੱਢ ਲਈ ਗਈ। ਹੁਣ ਇਹਦੇ ਵਿੱਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ। ਤੁਹਾਨੂੰ ਯਾਦ ਹੋਣਾ ਪੰਜਾਬ ਦੀ ਅਸੈਂਬਲੀ ਦੇ ਵਿੱਚ ਇੱਕ ਵਾਰੀ ਵਜ਼ੀਫਾ ਸਕੈਂਡਲ ਗੂੰਜਿਆ ਸੀ। ਉੱਥੇ ਖੁਦ ਸੁਖਬੀਰ ਸਿੰਘ ਬਾਦਲ ਨੇ ਆਖਿਆ ਸੀਗਾ ਕਿ ਅਸੀਂ ਜੀ ਵਿਜੀਲੈਂਸ ਤੋਂ ਜਾਂਚ ਕਰਾਵਾਂਗੇ। ਹੁਣ ਇਸ ਗੱਲ ਦੀ ਜਾਂਚ ਕਰਨੀ ਚਾਹੀਦੀ ਹੈ ਕਿ ਵਿਜੀਲੈਂਸ ਨੇ ਉਹ ਜਾਂਚ ਕੀਤੀ ਹੈ ਜਾਂ ਨਹੀਂ ਕੀਤੀ, ਪਤਾ ਹੀ ਨਹੀਂ ਕਿਸੇ ਨੂੰ। ਉਹ ਜਾਂਚ ਦੀ ਵੀ ਜਾਂਚ ਹੋਣੀ ਚਾਹੀਦੀ ਹੈ ਕਿ ਜਾਂਚ ਸ਼ੁਰੂ ਹੋਈ ਆ ਜਾਂ ਸ਼ੁਰੂ ਹੋਣ ਤੋਂ ਪਹਿਲੇ ਮਰ ਗਈ। ਦੂਜੇ ਪਾਸੇ ਜੇ ਗੱਲ ਕਰੀਏ, ਸਾਡੇ ਇੱਥੇ RTI ਰਾਹੀਂ ਇਹੋ ਜਿਹੇ ਖੁਲਾਸੇ ਹੋਏ ਰਾਜਕਰਨਵੀਰ ਸਿੰਘ ਜੀ ਕਿ ਇੱਕ ਮੁੰਡਾ ਇੱਕੋ ਵੇਲੇ 3 ਕਾਲਜਾਂ 'ਚ ਪੜ੍ਹਦਾ ਵਿਖਾਇਆ ਜਾ ਰਿਹਾ ਸੀ ਇੱਕੋ ਕਲਾਸ ਦੇ ਵਿੱਚ। BA 1 'ਚ ਉਹ ਅਬੋਹਰ ਪੜ੍ਹ ਰਿਹਾ ਸੀ, BA 1 'ਚ ਉਹ ਇੱਕੋ ਸਮੇਂ ਫਾਜ਼ਿਲਕਾ ਪੜ੍ਹ ਰਿਹਾ ਸੀ, BA 1 'ਚ ਇੱਕੋ ਸਮੇਂ ਉਹ ਜਲਾਲਾਬਾਦ ਪੜ੍ਹ ਰਿਹਾ ਸੀ। ਸੋ ਇਹੋ ਜਿਹਾ ਕੰਮ ਵੀ ਹੋਇਆ। ਸੋ ਇਹ ਬਹੁਤ ਵੱਡੇ ਪੱਧਰ ਤੇ ਧਾਂਦਲੀ ਹੋਈ। ਵਜ਼ੀਫਿਆਂ ਦਾ ਤਾਂ ਹਾਲ ਇਹ ਸੀਗਾ ਕਿ ਇੱਕ ਵੇਲੇ ਸਰਕਾਰ ਨੇ, ਕੇਂਦਰੀ ਸਰਕਾਰ ਨੇ ਵਜ਼ੀਫੇ ਦੀ ਰਕਮ ਹੀ ਰੋਕ ਦਿੱਤੀ ਸੀ। ਅਬੋਹਰ ਇੱਕ ਕਾਲਜ ਨੂੰ ਪੱਕੇ ਤੌਰ ਤੇ ਤਾਲਾ ਲੱਗਿਆ ਸੀ ਕਿਉਂਕਿ ਉਹਨਾਂ ਦੀ ਬਹੁਤ ਸਾਰੀ ਰਕਮ ਸੀ ਜਿਹੜੀ ਵਜ਼ੀਫਿਆਂ ਦੀ ਅੜ ਗਈ। ਸੋ ਇਸ ਕਰਕੇ ਉਹ ਕਾਲਜ ਹੈ ਜਿਹੜਾ ਤਾਲਾ ਲਾ ਕੇ ਚਾਬੀ ਜਾ ਕੇ ਅਫਸਰਾਂ ਨੂੰ ਦੇ ਆਇਆ ਸੀ ਕਿ ਗੱਲ ਨਹੀਂ ਜੀ, ਜਿੱਦਾਂ ਆ ਗਈ ਰਕਮ ਵਜ਼ੀਫੇ ਦੀ ਅਸੀਂ ਕਾਲਜ ਖੋਲ ਲਵਾਂਗੇ। ਇਹ ਬਹੁਤ ਕੁਛ ਇਸ ਤਰ੍ਹਾਂ ਦਾ ਪੰਜਾਬ ਦੇ ਵਿੱਚ ਹੋਇਆ। ਬਠਿੰਡੇ ਦੇ ਲਾਗੇ ਇੱਕ ਕਾਲਜ ਸੀਗਾ ਜਿਹੜਾ ਉਹ ਇਸ ਕੰਮ 'ਚ ਮਸ਼ਹੂਰ ਸੀ, ਉਹਨੂੰ ਮਾਮੇ ਵਾਲਾ ਕਾਲਜ ਕਹਿੰਦੇ ਸੀ। ਮਾਮੇ ਵਾਲੇ ਕਾਲਜ ਦਾ ਰਾਜ ਇਹ ਸੀਗਾ ਕਿਉਂਕਿ ਇੱਕ ਬਹੁਤ ਵੱਡੇ ਮੰਤਰੀ ਦੇ ਉਹ ਮਾਮੇ ਦਾ ਕਾਲਜ ਸੀ ਜੀ। ਉੱਥੇ ਇਹੋ ਜਿਹੀਆਂ ਗੜਬੜੀਆਂ ਬਥੇਰੀਆਂ ਹੋਈਆਂ ਸਨ। ਸੋ ਇਹਦੇ ਲਈ ਹੁਣ ਦੇਖੋ ਆਮ ਆਦਮੀ ਪਾਰਟੀ ਨੇ ਚੰਗਾ ਕੀਤਾ, ਆਪਦਾ ਫਰਜ਼ ਨਿਭਾਇਆ। ਉਹ ਤੱਥਾਂ ਦੇ ਆਧਾਰ ਤੇ ਜਾ ਕੇ ਗੱਲ ਕਰ ਰਹੇ ਆ। ਅਨੁਸੂਚਿਤ ਜਾਤੀ ਦੇ ਲੋਕਾਂ ਦਾ ਉਹ ਜਿਹੜਾ ਹੱਕ ਮਰਿਆ ਉਹਦੀ ਗੱਲ ਕਰਦੇ ਪਏ, ਚੰਗੀ ਗੱਲ ਆ। ਪਰ ਇਹਦੇ ਤੇ ਹੁਣ ਐਕਸ਼ਨ ਕਿਹਨੇ ਕਰਨਾ? ਕਿਉਂਕਿ ਅਕਾਲੀ ਭਾਜਪਾ ਸਰਕਾਰ ਚਲੇ ਗਈ ਹੈ। ਸਰਕਾਰ ਹੈ ਕੈਪਟਨ ਅਮਰਿੰਦਰ ਸਿੰਘ ਦੀ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਸਾਡੀ ਵਿਰੋਧੀ ਧਿਰ ਇਹ ਮੰਗ ਕਰਦੀ ਹੈ ਤੇ ਅਸੀਂ ਇਹਦੇ ਤੇ ਐਕਸ਼ਨ ਲਈਏ ਜਾਂ ਸਾਡੀ ਵਿਰੋਧੀ ਧਿਰ ਇਹ ਕ੍ਰੈਡਿਟ ਲੈ ਜਾਊਗੀ। ਇਹ ਸੋਚ ਪਾਸੇ ਰੱਖ ਕੇ ਇਹਦੀ ਜਾਂਚ ਕਰਾਉਣੀ ਚਾਹੀਦੀ ਹੈ, ਇਨਵੈਸਟੀਗੇਸ਼ਨ ਕਰਾਉਣੀ ਚਾਹੀਦੀ ਹੈ। ਜਿਹੜਾ ਦੋਸ਼ੀ ਹੈ ਉਹਨੂੰ ਕੱਲ੍ਹ ਨੂੰ ਫੜ ਕੇ ਵੱਡੇ ਘਰ ਨੂੰ ਤੋਰਨਾ ਚਾਹੀਦਾ ਤੇ ਜਿੱਥੇ ਜਿੱਥੇ ਘੁਟਾਲਾ ਹੋਇਆ ਉਹਨਾਂ ਲੋਕਾਂ ਦਾ, ਜਿਨ੍ਹਾਂ ਲੋਕਾਂ ਦਾ ਹੱਕ ਮਰਿਆ, ਉਹਨਾਂ ਲੋਕਾਂ ਨੂੰ ਹੱਕ ਜਿਹੜਾ ਦੁਬਾਰਾ ਦਿੱਤਾ ਜਾਵੇ। ਜੀ ਜੀ ਜੀ। ਤੇ ਮਿੰਟੂ ਜੀ ਅਗਲੀ ਗੱਲ ਕਰੀਏ, ਪਾਕਿਸਤਾਨੀ ਸਿੱਖਾਂ ਨੂੰ ਮਰਦਮਸ਼ੁਮਾਰੀ 'ਚ ਸ਼ਾਮਲ ਨਾ ਕਰਨ ਤੇ ਉੱਥੋਂ ਦੇ ਸਿੱਖਾਂ 'ਚ ਰੋਸ। ਦੇਖੋ ਇਹ ਬੜੀ ਮੰਦਭਾਗੀ ਜੀ ਖਬਰ ਆ ਜੀ। ਸਿੱਖਾਂ ਦਾ ਤੇ ਧਰਮ ਹੀ ਹੈ ਜਿਹੜਾ ਪਾਕਿਸਤਾਨ 'ਚ ਸ਼ੁਰੂ ਹੋਇਆ ਸੀ। ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਸਥਾਨ ਹੈ ਜਿਹੜਾ ਪਾਕਿਸਤਾਨ ਦਾ ਜੀ, ਤੇ ਉੱਥੋਂ ਹੀ ਸਿੱਖੀ ਹੈ ਜਿਹੜੀ ਉਹ ਪ੍ਰਫੁੱਲਤ ਹੋਣੀ ਸ਼ੁਰੂ ਹੋਈ। ਪਾਕਿਸਤਾਨ ਦੇ ਵਿੱਚ ਵੀ ਜਿਹੜੇ ਸਿੱਖ ਇਸ ਟਾਈਮ ਰਹਿੰਦੇ ਆ ਰਾਜਕਰਨਵੀਰ ਸਿੰਘ ਜੀ, ਉਹਨਾਂ ਦੀ ਗਿਣਤੀ ਬੇਸ਼ੱਕ ਥੋੜ੍ਹੀ ਹੈ
ਪਰ ਉਹਨਾਂ ਦੀਆਂ ਪ੍ਰਾਪਤੀਆਂ ਆਪਣੇ ਮੁਲਕ ਲਈ, ਕਿਉਂਕਿ ਪਾਕਿਸਤਾਨ ਉਹਨਾਂ ਦਾ ਆਪਣਾ ਮੁਲਕ ਹੈ, ਆਪਣੇ ਮੁਲਕ ਲਈ ਆਪਦੀ ਆਬਾਦੀ ਦੇ ਹਿਸਾਬ ਨਾਲ, ਵਸੀਲਿਆਂ ਦੇ ਹਿਸਾਬ ਨਾਲ ਵਧੀਆ ਨੇ। ਕੋਈ ਸਿੱਖ ਮੁੰਡਾ ਪੁਲਿਸ ਦਾ ਅਫਸਰ ਬਣਿਆ ਫਿਰਦਾ, ਕੋਈ ਕ੍ਰਿਕਟ ਦੀ ਟੀਮ 'ਚ ਨੈਸ਼ਨਲ ਟੀਮ ਦੇ ਵਿੱਚ ਆਉਣ ਲਈ ਬਿਲਕੁਲ ਤਿਆਰ ਬਰ ਤਿਆਰ ਆ, ਕੋਈ ਐਲਬਮ ਕਢਾ ਰਿਹਾ। ਯਾਨੀ ਥੋੜ੍ਹੇ ਜਿਹੇ ਵਸੀਲਿਆਂ ਨਾਲ, ਥੋੜ੍ਹੀ ਜਿਹੀ ਆਬਾਦੀ ਦੇ ਹੋਣ ਦੇ ਬਾਵਜੂਦ ਉੱਥੋਂ ਦੇ ਲੋਕ, ਖਾਸ ਤੌਰ ਤੇ ਜਿਹੜੇ ਸਿੱਖ ਭਾਈਚਾਰੇ ਦੇ ਲੋਕ ਆ, ਉਹ ਉੱਥੇ ਹਿੱਸਾ ਪਾ ਰਹੇ ਆ, ਯੋਗਦਾਨ ਪਾ ਰਹੇ ਆ ਉੱਥੋਂ ਦੇ ਸਮਾਜ ਦੇ ਵਿਕਾਸ ਦੇ ਵਿੱਚ। ਪਰ ਉਹਨਾਂ ਨੂੰ ਇਸ ਤਰੀਕੇ ਨਾਲ ਕਿ ਮਰਦਮਸ਼ੁਮਾਰੀ ਦੇ ਵਿੱਚ ਉਹਨਾਂ ਨੂੰ ਕਲੌਜ਼ ਹੀ ਨਾ ਮਿਲਣਾ, ਉਹਨਾਂ ਨੂੰ ਕੋਈ ਖਾਨਾ ਹੀ ਨਾ ਮਿਲਣਾ, ਇਹ ਬੜਾ ਦੁਖਦਾਇਕ ਆ। ਅਸਲ ਦੇ ਵਿੱਚ ਉੱਥੇ 19 ਸਾਲਾਂ ਬਾਅਦ ਇਹ ਮਰਦਮਸ਼ੁਮਾਰੀ ਹੋਣੀ ਆ। 19 ਸਾਲ ਪਹਿਲਾਂ ਸਿੱਖਾਂ ਦੀ ਜਿਹੜੀ ਆਬਾਦੀ ਸੀ 20,000 ਸੀ, ਤੇ ਉਸ ਤੋਂ ਬਾਅਦ ਆਬਾਦੀ ਹੈ ਜਿਹੜੀ ਕਾਫੀ ਵਧੀ ਹੈ। ਇੱਕ ਤੇ ਇਹ ਪਤਾ ਲੱਗਣਾ ਚਾਹੀਦਾ ਕਿ ਉਹ ਆਬਾਦੀ ਕਿੰਨੀ ਵਧੀ ਹੈ। ਦੂਜਾ ਇਹ ਪਤਾ ਲੱਗਣਾ ਚਾਹੀਦਾ ਕਿ ਉਹਨਾਂ ਦਾ ਸਮਾਜਿਕ ਜੀਵਨ ਹੈ ਜਿਹੜਾ ਉਹ ਕਿਸ ਪੱਧਰ ਦਾ, ਉਹਨਾਂ ਦੇ ਆਰਥਿਕ ਹਾਲਾਤ ਕਿਸ ਤਰ੍ਹਾਂ ਦੇ ਆ, ਉਹਨਾਂ ਦੇ ਆਰਥਿਕ ਵਸੀਲੇ ਕਿਹੜੇ ਕਿਹੜੇ ਆ, ਉਹਨਾਂ ਦੇ ਕੋਲ ਕਿਹੋ ਜਿਹੀਆਂ ਸਹੂਲਤਾਂ ਨੇ। ਉਹ ਤਾਂ ਹੀ ਪਤਾ ਲੱਗੇਗਾ ਜੇ ਉਹਨਾਂ ਲਈ ਖਾਨਾ ਹੋਏਗਾ। ਪਰ ਇਹਨਾਂ ਨੇ ਖਾਨਾ ਰੱਖਿਆ ਨਹੀਂ, ਇਹਨਾਂ ਨੇ ਸਿਰਫ ਇੱਕੋ ਖਾਨਾ ਰੱਖ ਦਿੱਤਾ, ਆਦਰਸ਼ ਵਾਲਾ, ਯਾਨੀ ਮੁਸਲਿਮ ਤੋਂ ਇਲਾਵਾ ਜਿਹੜਾ ਇੱਕ ਖਾਨਾ ਹੋਰ ਬਣਾ ਦਿੱਤਾ ਕਿ ਆਦਰਸ਼। ਹੁਣ ਜਿਹੜਾ ਵਿਭਾਗ ਉਹ ਮਰਦਮਸ਼ੁਮਾਰੀ ਕਰਵਾ ਰਿਹਾ, ਉਹਦਾ ਮੁਖੀਆ ਹਬੀਬੁੱਲਾ ਖਾਨ, ਉਹ ਇਹ ਤਰਕ ਦਿੰਦਾ ਜੀ, ਕਹਿੰਦਾ ਕਿ ਜੀ ਇਹ ਗਲਤੀ ਨਾਲ ਹੋ ਗਿਆ, 2007 ਦੇ ਵਿੱਚ ਜਿਹੜੀ ਮਰਦਮਸ਼ੁਮਾਰੀ ਹੋਈ ਸੀ ਉਹਦਾ ਫਾਰਮ ਆ ਗਿਆ। ਪਰ 19 ਸਾਲ ਪਹਿਲਾਂ ਜਿਹੜੀ ਮਰਦਮਸ਼ੁਮਾਰੀ ਹੋਈ ਹੈ 2007 ਚ ਕਿਵੇਂ ਹੋਈ ਹੈ, ਜਾਂ ਕੋਈ ਹੋਰ ਮਰਦਮਸ਼ੁਮਾਰੀ ਇਹਨਾਂ ਨੇ ਕੀਤੀ ਹੈ। ਸੋ ਉਹ ਲਿਪਾ ਪੋਚੀ ਜੀ ਕਰਦੇ, ਖੈਰ ਚਲੋ ਉਹ ਆਪਦਾ ਉਹ ਦਿੰਦੇ ਪਏ, ਹਵਾਲਾ ਦਿੰਦੇ ਪਏ, ਸਫਾਈ ਦਿੰਦੇ ਪਏ, ਉਹਨਾਂ ਦਾ ਹੱਕ ਹੈ ਦੇਈ ਜਾਣ। ਪਰ ਅਸਲ ਦੇ ਵਿੱਚ ਇਹ ਹੋਣਾ ਚਾਹੀਦਾ ਸੀਗਾ ਕਿ ਆਦਰਸ਼ ਦੀ ਜਗ੍ਹਾ ਖਾਨੇ ਆ ਜਿਹੜੇ ਅਲੱਗ-ਅਲੱਗ ਰੱਖਣੇ ਚਾਹੀਦੇ ਸੀ। ਇਹਦਾ ਮਤਲਬ ਕੀ ਹੈ? ਇਹਦਾ ਮਤਲਬ ਇਹ ਆ ਜੇ ਆਦਰਸ਼ ਦੇ ਵਿੱਚ ਸਾਰੇ ਜਿੱਦਾਂ ਉੱਥੇ, ਕਿਉਂਕਿ ਕ੍ਰਿਸਚਨ ਵੀ ਰਹਿੰਦੇ ਆ, ਉੱਥੇ ਸਿੱਖ ਵੀ ਰਹਿੰਦੇ ਆ, ਉੱਥੇ ਹੋਰ ਵੀ ਫਿਰਕੇ ਰਹਿੰਦੇ ਆ, ਇਹ ਸਾਰੇ ਇੱਕ ਖਾਨੇ 'ਚ ਚਲੇ ਜਾਣਗੇ ਆਦਰਸ਼ ਦੇ ਵਿੱਚ, ਤੇ ਫਿਰ ਇਹਨਾਂ ਨੂੰ ਨਖੇੜਨਾ ਜਿਹੜਾ ਔਖਾ ਹੋ ਜਾਏਗਾ ਕਿ ਕਿਸ ਦਾ ਜੀਵਨ ਕਿਸ ਪੱਧਰ ਦਾ, ਕਿਸ ਦੀ ਆਬਾਦੀ ਕਿੰਨੀ ਹੈ। ਤੇ ਰਲਗੋਬਾ ਜਿਹਾ ਬਣ ਜਾਏਗਾ ਨਾ, ਮਿਲਗੋਬਾ ਬਣ ਜਾਏਗਾ, ਰਲਗੱਡ ਹੋ ਜਾਏਗਾ ਸਾਰਾ ਕੁਛ। ਉਹਦੇ ਨਾਲੋਂ ਬਿਹਤਰ ਆ ਕਿ ਇਹਨਾਂ ਧਰਮਾਂ ਲਈ ਜਿੱਦਾਂ ਕਿ ਉੱਥੇ ਬਹੁਤ ਕੁਛ ਕਰੀ ਜਾਂਦੇ, ਹਿੰਦੂ ਮੈਰਿਜ ਐਕਟ ਲੈ ਆਂਦਾ ਉਹਨਾਂ ਨੇ ਹਿੰਦੂ ਧਰਮ ਲਈ, ਸਿੱਖਾਂ ਲਈ ਆਲਰੇਡੀ ਹੈ ਨੇ ਉਹੋ ਜਿਹੇ ਕਾਨੂੰਨ। ਪਿੱਛੇ ਜੇ ਅਸੀਂ ਸੁਣਿਆ ਸੀ ਕਿ ਜਪਜੀ ਸਾਹਿਬ ਉਹਨਾਂ ਨੇ ਸਕੂਲੀ ਸਿਲੇਬਸ ਤੇ ਲਾ ਦਿੱਤਾ। ਇਹਨਾਂ ਕਰਦੇ ਆ ਤੇ ਫਿਰ ਮੇਰੇ ਖਿਆਲ ਦੇ ਨਾਲ ਇੰਨੀ ਕੁ ਵੀ ਉਹ ਖੇਚਲ ਕਰਦੇ ਨਾ ਕਿ ਇਹਨਾਂ ਲਈ ਵੱਖਰਾ ਖਾਨਾ ਬਣਾਇਆ ਜਾਵੇ, ਸਾਰਿਆਂ ਲਈ ਵੱਖਰਾ ਖਾਨਾ ਬਣਾਇਆ ਜਾਵੇ, ਤੇ ਸਾਰਿਆਂ ਦਾ ਜੀਵਨ ਪੱਧਰ ਹੈ ਜਿਹੜਾ ਉਹ ਪਤਾ ਲੱਗੇ ਕਿ ਕਿੱਥੇ ਕਿੱਥੇ ਇਸ ਦਾ ਜੀਵਨ ਪੱਧਰ ਖੜਾ। ਜੀ ਮਿੰਟੂ ਜੀ, ਅਗਲੀ ਆਪਾਂ ਗੱਲ ਕਰੀਏ ਜਿਹੜਾ ਮਹਾਰਾਜਾ ਰਣਜੀਤ ਸਿੰਘ ਸੀਰੀਅਲ ਆ ਰਿਹਾ ਇੱਕ ਚੈਨਲ ਦੇ ਉੱਤੇ, ਉਸ ਨੂੰ ਲੈ ਕੇ ਵਿਵਾਦ ਅਦਾਲਤ ਦੇ ਵਿੱਚ ਅਪੜਿਆ ਆ। ਵਿਵਾਦ ਵਾਲੀ ਗੱਲ ਹੀ ਹੋਣੀ ਸੀ। ਜਿੱਦਾਂ ਪਤਾ ਸੀ ਵੀ ਉਸ ਟਾਈਮ ਦੇ ਉੱਤੇ ਪੰਜਾਬ ਇੱਕ ਵੱਖਰਾ ਜਿਹੜਾ ਉਹ ਦੇਸ਼ ਸੀਗਾ, ਸੂਬਾ ਸੀ, ਉੱਥੇ ਮਹਾਰਾਜਾ ਰਣਜੀਤ ਸਿੰਘ ਨੂੰ ਭਾਰਤ ਦੀ ਅਖੰਡਤਾ ਦੇ ਲਈ ਜਿਹੜਾ ਜੀ ਉਹ ਧੱਕੇ ਦੇ ਨਾਲ ਹੀ ਉਸ ਚੀਜ਼ ਵਾਲੇ ਪਾਸੇ ਨੂੰ ਵਾੜਿਆ ਜਾ ਰਿਹਾ ਸੀ। ਨਹੀਂ, ਉਹ ਤੇ ਰਾਜ ਕਰਨਵੀਰ ਸਿੰਘ ਜੀ ਇੱਥੋਂ ਜਿਹਦਾ ਕਿ ਜਿਹੜੇ ਬੰਦੇ ਨੇ ਉਹ ਮਹਾਰਾਜਾ ਰਣਜੀਤ ਸਿੰਘ ਦਾ ਸੀਰੀਅਲ ਬਣਾਇਆ, ਉਹਦੇ ਵਿੱਚ ਉਹਨੇ ਉਹਨਾਂ ਨੂੰ ਦੋਹਾਂ ਅੱਖਾਂ ਤੋਂ ਸਜਾਖਾ ਦਿਖਾਇਆ ਜੀ। ਸੋ ਉੱਥੇ ਹੀ ਆ ਕੇ ਪਤਾ ਲੱਗ ਜਾਂਦਾ ਕਿ ਕਿੰਨਾ ਕੁ ਇਤਿਹਾਸ ਉਸਨੇ ਪੜ੍ਹਿਆ ਜਿਹੜਾ ਹੋਏਗਾ। ਮੇਰੇ ਖਿਆਲ ਦੇ ਨਾਲ ਇੱਥੇ ਸਾਡੇ ਇੱਥੇ ਬੱਚੇ ਨੂੰ ਪਤਾ ਕਿ ਮਹਾਰਾਜਾ ਰਣਜੀਤ ਸਿੰਘ ਦੀ ਇੱਕ ਅੱਖ ਸੀ ਜਿਹੜੀ ਚਿਚਕ ਦੇ ਨਾਲ ਬਚਪਨ 'ਚ ਚਲੇ ਗਈ ਸੀ ਜੀ, ਇੱਕ ਅੱਖ ਹੀ ਸੀ ਉਹਨਾਂ ਦੀ। ਉਹ ਤੁਸੀਂ ਦੇਖੋਗੇ ਤਸਵੀਰ, ਤੇ ਤਸਵੀਰ ਦੇ ਵਿੱਚ ਉਹ ਜਿਹੜਾ ਬਾਲ ਕਲਾਕਾਰ ਆ ਉਹ 2 ਅੱਖਾਂ ਵਾਲਾ ਦੀਦਾ, ਜਿਹੜੀਆਂ 2 ਤੰਦਰੁਸਤ ਅੱਖਾਂ ਨੇ। ਸੋ ਇੱਥੋਂ ਪਤਾ ਲੱਗ ਜਾਂਦਾ ਹੈ ਕਿ ਉਹਨਾਂ ਨੇ ਕਿੰਨਾ ਕੁ ਇਤਿਹਾਸ ਪੜ੍ਹ ਕੇ, ਕਿੰਨਾ ਕੁ ਇਤਿਹਾਸ ਕੱਢ ਕੇ ਉਹਨਾਂ ਨੇ ਇਹ ਕੰਮ ਕੀਤਾ। ਔਰ ਦੂਜਾ ਇਹ ਕਿ ਅੱਜ ਟੈਲੀਕਾਸਟ ਹੋਇਆ, ਮੈਂ ਖੁਦ ਵੇਖਿਆ ਨਿੱਜੀ ਤੌਰ ਤੇ, ਕਿਉਂਕਿ ਹਾਈਪ ਸੀ, ਇੱਕ ਕਹਿ ਲਈਏ ਉਤਸੁਕਤਾ ਸੀ, ਤੇ ਉਹਦੇ ਵਿੱਚ ਜੋ ਹੋਇਆ ਬਿਲਕੁਲ ਮੇਰੀ ਆਸ ਦੇ ਅਨੁਰੂਪ ਹੀ ਹੋਇਆ। ਉਹ ਕੱਚ ਕਰੜ ਜੇ ਡਾਇਲੋਗ ਆ, ਅੱਧੀ ਹਿੰਦੀ ਅੱਧੀ ਪੰਜਾਬੀ, ਉਹ ਹਿੰਦੀ ਫਿਲਮਾਂ ਵਾਲੀਆਂ ਐਡਾਂ ਵਾਲੀਆਂ ਜਿਹੜੀਆਂ ਮੈਡਮਾਂ ਨੇ, ਔਰ ਜਿਹਨਾਂ ਨੂੰ ਕੋਈ ਪਤਾ ਨਹੀਂ, ਕੋਈ ਸਿੱਖ ਕਲਾਕਾਰ ਨਹੀਂ, ਉਹਦੇ 'ਚ ਕੋਈ ਹਕੀਕਤ ਨਹੀਂ। ਸੋ ਅੱਜ ਪਹਿਲਾ ਐਪੀਸੋਡ ਟੈਲੀਕਾਸਟ ਹੋ ਗਿਆ, ਪਰ ਉਹ ਨਿਰਾਸ਼ ਕਰਕੇ ਗਿਆ ਕਿ ਜਿੱਡੀ ਵੱਡੀ ਹਿਸਟਰੀ ਹੈ ਔਰ ਜਿੱਡਾ ਵੱਡਾ ਨਾਮਨਾ ਹੈ ਮਹਾਰਾਜਾ ਰਣਜੀਤ ਸਿੰਘ ਦਾ, ਉਹਦੇ ਅਨੁਕੂਲ ਇਹ ਸੀਰੀਅਲ ਹੈ ਜਿਹੜਾ ਉਹ ਮੇਰੇ ਖਿਆਲ ਦੇ ਨਾਲ 1% ਵੀ ਨਹੀਂ, 1% ਵੀ ਨਹੀਂ। ਗਾਂਹ ਜਾ ਕੇ ਕੋਈ ਕਹਾਣੀ ਬਣ ਜਾਵੇ ਤੇ ਪਤਾ ਨਹੀਂ ਕਿਹਾ ਜਾ ਸਕਦਾ। ਪਰ ਇਸ ਕਹਾਣੀ ਦੀ ਕਹਾਣੀ ਹੁਣ ਇੱਥੇ ਵੀ ਵਿਗੜ ਗਈ ਹੈ ਕਿ ਮਾਮਲਾ ਜਿਹੜਾ ਉਹ ਦਿੱਲੀ ਦੀ ਸਾਕੇਤ ਕੋਰਟ ਦੇ ਵਿੱਚ ਚਲੇ ਗਿਆ। ਉੱਥੇ ਪਟੀਸ਼ਨਰ ਹੈ ਇੱਕ ਅਜਮੇਰ ਸਿੰਘ ਰੰਧਾਵਾ ਨੇ, ਕੁਲਦੀਪ ਸਿੰਘ ਆਨੰਦ ਨੇ, ਮਨਜੀਤ ਸਿੰਘ ਬਟਾਲੀਆ ਨੇ, ਇਹਨਾਂ ਨੇ ਜਾ ਕੇ ਉੱਥੇ ਸਾਂਝੇ ਰੂਪ ਦੇ ਵਿੱਚ ਪਟੀਸ਼ਨ ਪਾਈ ਹੈ ਕਿ ਇਸ ਸੀਰੀਅਲ ਨੂੰ
ਤੋੜ ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਇਤਿਹਾਸ ਦੇ ਪੱਖੋਂ। ਔਰ ਦੂਜਾ ਇਹ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਜੁੜੀਆਂ ਕੁਛ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਉਹ ਪਾਸੇ ਕਰਕੇ ਇਹੋ ਜਿਹੀਆਂ ਚੀਜ਼ਾਂ ਜੋੜੀਆਂ ਜਾ ਰਹੀਆਂ ਜਿਹੜੀਆਂ ਚੀਜ਼ਾਂ ਵਾਸਤਵਿਕ ਦੇ ਵਿੱਚ ਕਦੇ ਉੱਥੇ ਹੋਈਆਂ ਨਹੀਂ, ਕਦੇ ਵਾਪਰੀਆਂ ਨਹੀਂ। ਸੋ ਇਹ ਹੁਣ ਪਟੀਸ਼ਨ ਹੈ, ਪਟੀਸ਼ਨ ਤੇ ਅੱਜ ਸੁਣਵਾਈ ਹੋਣੀ ਸੀਗੀ। ਮਾਫ ਕਰਨਾ, ਮੈਨੂੰ ਇਹ ਨਹੀਂ ਪਤਾ ਕਿ ਉਹਦੀ ਹੁਣ ਤਰੀਕ ਕਿੰਨੀ ਪਈ ਹੈ ਜਾਂ ਉਹਦਾ ਕੋਈ ਨਿਪਟਾਰਾ ਹੋ ਗਿਆ। ਉਹਦਾ ਮੇਰੇ ਕੋਲ ਕੋਈ ਵੀ ਇਸ ਸਮੇਂ ਵਸੀਲਾ ਨਹੀਂ ਜਾਣਨ ਦਾ ਕਿ ਅੱਜ ਕੀ ਬਣਿਆ, ਪਰ ਤਰੀਕ ਅੱਜ ਦੀ ਪਈ ਸੀ। ਮੈਨੂੰ ਲੱਗਦਾ ਕਿ 1-2 ਦਿਨ ਤੱਕ ਉਹਦਾ ਫੈਸਲਾ ਆ ਜਾਣਾ ਪਟੀਸ਼ਨ ਦਾ। ਪਰ ਪਟੀਸ਼ਨ ਦੇ ਨਾਲ ਉਹ ਅਸਲ ਦੇ ਵਿੱਚ ਇੱਥੇ SGPC ਤੇ ਜ਼ਿਆਦਾ ਗਿਲਾ ਆ ਕਿ ਦੇਖੋ, ਇੱਕ ਕੋਈ ਫਿਲਮ ਸਾਜ਼ ਆ, ਫਿਲਮ ਬਣਾਉਂਦਾ, ਕੁਝ ਫਿਲਮ ਨਿਰਮਾਤਾ ਸਾਡੇ ਮਿੱਤਰ ਆ ਤੇ ਉਹ ਦੱਸਦੇ ਜਦੋਂ ਅਸੀਂ ਕੋਈ ਪਰਮਿਸ਼ਨ ਲੈਣੀ ਹੁੰਦੀ ਹੈ ਉਹ ਕਹਿੰਦੇ ਅਸੀਂ ਜਾਣਦੇ ਹਾਂ, ਸਾਨੂੰ ਫਿਲਮ ਬਣਾਉਣ ਨਾਲੋਂ ਔਖਾ ਕੰਮ ਇਹ ਲੱਗਦਾ ਕਿ ਅਸੀਂ SGPC ਤੋਂ ਪਰਮਿਸ਼ਨ ਲੈਣੀ ਹੈ। ਇੱਕ ਲੱਤ ਬੰਬੇ ਹੁੰਦੀ ਹੈ, ਇੱਕ ਲੱਤ SGPC ਦੇ ਦਫ਼ਤਰ ਹੁੰਦੀ ਹੈ, ਇੱਕ ਲੱਤ ਸ਼ੂਟਿੰਗ ਵਾਲੀ ਥਾਂ ਤੇ ਹੁੰਦੀ ਹੈ। ਸੋ ਕਹਿੰਦੇ ਕਿ ਸਾਨੂੰ ਇੰਨੇ ਗੇੜੇ ਮਾਰਨੇ ਪੈਂਦੇ ਆ। ਕਈ ਵਾਰੀ ਇਹੋ ਜਿਹਾ ਪ੍ਰੋਜੈਕਟ ਜਿਹੜਾ ਸਿੱਖ ਧਰਮ ਦੇ ਨਾਲ ਜੁੜਿਆ ਹੁੰਦਾ ਛੱਡਣ ਨੂੰ ਮਨ ਕਰਦਾ ਵੀ ਛੱਡ ਦਈਏ, ਅਸੀਂ ਕੀ ਲੈਣਾ, ਅਸੀਂ ਪੈਸੇ ਕਮਾਈਏ, ਅਸੀਂ ਦੂਜੇ ਪਾਸੇ ਜਾਈਏ। ਸੋ ਇਸ ਪਾਸੇ ਇਹਨਾਂ ਨੂੰ ਧਿਆਨ ਦੇਣ ਦੀ ਜ਼ਰੂਰਤ ਆ। ਵਡੂੰਗਰ ਸਾਹਿਬ ਵੈਸੇ ਬੜੇ ਵਿਦਵਾਨ ਆਦਮੀ ਆ, ਉਹਨਾਂ ਨੂੰ ਕੋਈ ਨਾ ਕੋਈ ਰਾਹ ਕੱਢਣਾ ਚਾਹੀਦਾ ਹੈ। ਦੇਖੋ ਹੁਣ ਸੀਰੀਅਲ ਬਣ ਗਿਆ, ਮੈਨੂੰ ਨਹੀਂ ਲੱਗਦਾ ਅਦਾਲਤ ਇਹਨੂੰ ਰੋਕੇਗੀ। ਹਾਂ ਠੀਕ ਹੈ, ਕੁਛ ਦ੍ਰਿਸ਼ ਕੱਟ ਦਿੱਤੇ ਜਾਣਗੇ, ਕੋਈ ਮਾੜਾ ਮੋਟਾ ਕੋਈ ਕਹਿ ਲਈਏ ਕਿ ਕੋਈ ਪੂੰਜਾ ਭਜਾਈ ਹੋ ਜਾਊਗੀ, ਬਹੁਤਾ ਕੁਛ ਨਹੀਂ ਹੋਣਾ। ਸੋ ਇਹਦੇ ਨਾਲੋਂ ਚੰਗਾ ਹੈ ਕਿ ਕੁਛ ਨਾ ਕੁਛ ਇਹੋ ਜਿਹਾ ਕ੍ਰਾਈਟੇਰੀਆ ਬਣਾਇਆ ਜਾਵੇ ਜਿਹਦੇ ਤਹਿਤ ਜੇ ਇਸ ਤਰ੍ਹਾਂ ਦੇ ਕੋਈ ਸੀਰੀਅਲ ਬਣਾਉਣੇ ਆ ਤਾਂ ਉਹਦੇ ਵਿੱਚ ਸਿੱਖ ਕਲਾਕਾਰ ਲੈ ਜਾਣ ਔਰ ਜੋ ਸਕ੍ਰਿਪਟ ਰਾਈਟਰ ਆ ਘੱਟੋ ਘੱਟ ਉਹ ਸਕ੍ਰਿਪਟ ਰਾਈਟਰ ਦੇ ਨਾਲ ਇੱਕ ਸਿੱਖ ਇਤਿਹਾਸਕਾਰ ਬਿਠਾਇਆ ਜਾਵੇ ਤਾਂ ਕਿ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਉਹ ਤੋੜੀਆਂ ਮਰੋੜੀਆਂ ਨਾ ਜਾ ਸਕਣ। ਸੋ ਇਹ ਬਹੁਤ ਲਾਜ਼ਮੀ ਹੈ। ਪਰ ਇੱਕ ਚੀਜ਼ ਦਾ ਅਫਸੋਸ ਜਿਹੜਾ ਮੈਨੂੰ ਜ਼ਿਆਦੀ ਤੌਰ ਤੇ ਰਾਜ ਕਰਨਵੀਰ ਸਿੰਘ ਜੀ ਕਿ ਦੇਖੋ ਏਡੀ ਵੱਡੀ ਹਿਸਟਰੀ ਸਿੱਖਾਂ ਕੋਲ, ਵਿਲੱਖਣ ਹਿਸਟਰੀ, ਕੁੱਲ ਆਲਮ ਤੋਂ ਵੱਖਰੀ ਹਿਸਟਰੀ, ਤੇ ਉਹਨਾਂ ਦੀ ਹਿਸਟਰੀ ਨੂੰ ਜਿਹੜੇ ਅੱਗੇ ਤੋੜ ਸਕਦੇ ਆ ਸੀਰੀਅਲ ਹੋਏ, ਫਿਲਮਾਂ ਹੋਏ, ਡਰਾਮੇ ਹੋਏ, ਉਹ ਬਣਾ ਕੌਣ ਰਿਹਾ? ਉਹ ਗੈਰ ਸਿੱਖ ਲੋਕ ਬਣਾ ਰਹੇ। ਇਹਨਾਂ ਨੂੰ ਤਾਂ ਬਹੁਤ ਪਹਿਲਾਂ ਬਣਾ ਕੇ ਲੋਕਾਂ 'ਚ ਰੱਖ ਦੇਣੇ ਚਾਹੀਦੇ ਸਨ ਤਾਂ ਕਿ ਜਿਵੇਂ ਤੁਹਾਡੇ ਅਮਰੀਕਾ ਦੇ ਵਿੱਚ ਮੁਸ਼ਕਿਲਾਂ ਆਉਂਦੀਆਂ ਕਈ ਵਾਰ, ਇਹਨਾਂ ਲੋਕਾਂ ਨੂੰ ਵੀ ਪਤਾ ਲੱਗ ਸਕਦਾ ਕਿ ਸਿੱਖਾਂ ਦੀ ਹਿਸਟਰੀ ਕੀ ਹੈ, ਸਿੱਖਾਂ ਦੀ ਵਿਲੱਖਣਤਾ ਕੀ ਹੈ। ਬਿਲਕੁਲ ਸਮੱਸਿਆ ਇੱਥੇ ਮਿੰਟੂ ਜੀ ਇਹ ਆ ਜਾਂਦੀ, ਵਿਵਾਦ ਬਹੁਤ ਜ਼ਿਆਦਾ ਛਿੜ ਜਾਂਦੇ ਆ, ਕਿਹਦੀ ਬਣਾਉਣੀ ਆ, ਕਿਹਦੀ ਨਹੀਂ ਬਣਾ ਸਕਦੇ, ਕੀ ਹੋ ਸਕਦਾ ਆ, ਬਹੁਤ ਤਰੀਕੇ ਦੇ ਜਿਹੜੇ ਬਿਲਕੁਲ ਇਹ ਸਪਸ਼ਟ ਨਹੀਂ ਕਰ ਸਕੇ, ਇੱਥੇ ਪਛੜ ਗਏ। ਹਿੰਦੂ ਧਰਮ ਦੇ ਵਿੱਚ ਦੇਖੋ ਸਾਰੇ ਧਰਮਾਂ ਦਾ ਅਸੀਂ ਸਤਿਕਾਰ ਕਰਦੇ ਹਾਂ। ਉਹਨਾਂ ਨੇ ਇੰਨੀਆਂ ਜਿਹੜੀਆਂ ਫਿਲਮਾਂ ਬਣਾਈਆਂ ਨੇ ਬੱਚਿਆਂ ਲਈ, ਵੇਖਦੇ ਆ ਬਾਲ ਹਨੂਮਾਨ ਤੇ ਫਲਾਣਾ, ਉਹ ਹਿਸਟਰੀ ਗਾਂ ਦੀ ਗਾਂ ਕਨਵੇ ਹੁੰਦੀ ਜਾਂਦੀ ਹੈ। ਬਿਲਕੁਲ ਦੇਖੋ ਕਿਹਨੂੰ ਯਾਦ ਨਹੀਂ ਹੋਣੀ ਵੀ ਜਿੰਨੇ ਵੀ ਉੱਥੇ ਰਹਿ ਕੇ ਆਏ ਸਾਰਿਆਂ ਨੇ ਜਿਹੜੀ ਮਹਾਰਾਸ਼ਟਰ ਆ ਅਤੇ ਜਿਹੜੀ ਮਹਾਭਾਰਤ ਆ, ਰਮਾਇਣ ਆ, ਕੀ ਕੁਛ ਜਿਹੜਾ ਜੀ ਉੱਥੇ ਜਿਹੜਾ ਨਹੀਂ ਆਉਂਦਾ ਰਿਹਾ ਸਾਰਾ ਕੁਛ ਉਹਨਾਂ ਨੇ ਉਹ ਦਿਖਾਇਆ। ਇਨਫੈਕਟ ਆਪਣੇ ਵੀ ਸਾਰੇ ਧਰਮ ਵਾਲਿਆਂ ਨੂੰ ਇਨਫੈਕਟ ਉਹ ਚੀਜ਼ਾਂ ਪਤਾ ਹੋਣੀਆਂ ਆ। ਇੱਧਰ ਆਪਾਂ ਜੀ ਮਿੰਟੂ ਜੀ ਆਪਾਂ ਅਗਲੀ ਜੇ ਆਪਾਂ ਗੱਲ ਕਰੀਏ ਵੀ ਇੱਧਰ ਕੈਪਟਨ ਐਕਸ਼ਨ 'ਚ ਆ, ਉੱਧਰ ਅਕਾਲੀ ਦਲ ਚਰਚਾ 'ਚ। ਕੈਪਟਨ ਅਮਰਿੰਦਰ ਸਿੰਘ ਤੇ ਵਾਕਿਆ ਐਕਸ਼ਨ 'ਚ ਅਤੇ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਉਹ 5 ਸਾਲ ਦਾ ਕੰਮ 1 ਸਾਲ ਦੇ ਵਿੱਚ ਹੀ ਨਿਬੇੜ ਲੈਣਾ ਚਾਹੁੰਦਾ ਹੈ। ਪਿਛਲੇ 4 ਸਾਲ ਉਹ ਆਰਾਮ ਨਾਲ ਤੁਰਿਆ ਜਾਣਾ ਚਾਹੁੰਦਾ ਵੀ ਲੈ ਹੋਈ ਮੈਂ ਤੇ ਜਿਹੜੇ ਕੰਮ ਕਹੇ ਸੀ ਤੁਹਾਨੂੰ ਸਾਲ 'ਚ ਨਿਬੇੜ ਦਿੱਤੇ ਆ ਜਿਹੜੇ 4 ਸਾਲ ਆ ਤੁਸੀਂ ਵੀ ਆਰਾਮ ਕਰੋ, ਤੁਸੀਂ ਵੀ ਸੌਖੇ ਹੋਵੋ ਤੇ ਮੈਂ ਵੀ ਸੌਖਾ ਤੁਰਿਆ ਚੱਲਾਂ। ਕਿਉਂਕਿ ਦੇਖੋ 100 ਤੋਂ ਵੱਧ ਫੈਸਲੇ ਜਿਹੜੇ ਇੱਕੋ ਕੈਬਨਿਟ ਦੇ ਵਿੱਚ ਲੈ ਗਏ, ਹਾਲਾਂਕਿ ਉਹ ਹਾਲੇ ਬਹੁਤੇ ਨੋਟੀਫਾਈਡ ਵੀ ਨਹੀਂ ਹੋਏ, ਹਾਲੇ ਬਹੁਤੇ ਲਾਗੂ ਵੀ ਨਹੀਂ ਹੋਏ, ਪਰ ਜਿਸ ਤਰੀਕੇ ਦੀ ਇੱਛਾ ਸ਼ਕਤੀ ਵਿਖਾਈ ਗਈ ਲੋਕ ਭਰੋਸਾ ਕਰ ਰਹੇ ਆ ਸਰਕਾਰ 'ਚ। ਮੈਂ ਪਹਿਲੀ ਦਫਾ ਦੇਖ ਰਿਹਾ ਕਿ ਲੋਕ ਵਿਰੋਧੀ ਧਿਰ ਦੇ ਲੋਕ ਵੀ ਹੈ ਜਿਹੜੇ ਉਹ ਕਹਿੰਦੇ ਕਿ ਹਾਂਜੀ ਅਸੀਂ ਟਾਈਮ ਦਿਆਂਗੇ, ਅਸੀਂ ਕੈਪਟਨ ਨੂੰ ਸਮਾਂ ਦਿਆਂਗੇ। ਇਹ ਇੱਕ ਚੀਜ਼ ਜਿਹੜੀ ਹੈ ਉਹ ਨਵੇਕਲੀ ਹੋ ਰਹੀ ਹੈ ਇਸ ਸਮੇਂ ਕਿ ਲੋਕ ਟਾਈਮ ਦੇ ਰਹੇ ਆ ਕਿ ਹਾਂਜੀ ਲੈ ਲਓ ਟਾਈਮ, ਕੋਈ ਗੱਲ ਨਹੀਂ, ਕਰਜ਼ੇ ਲਈ ਤੁਸੀਂ 6 ਮਹੀਨੇ ਲੈ ਲਓ ਪਰ ਕਰਕੇ ਦਿਖਾਓ। ਇਹ ਇੱਕ ਨਵੀਂ ਚੀਜ਼ ਜਿਹੜੀ ਹੈ ਇਸ ਵਾਰੀ ਪੰਜਾਬੀ ਸਿਆਸਤ 'ਚ ਵੇਖਣ ਨੂੰ ਮਿਲਦੀ ਪਈ ਆ। ਉਦਾਂ ਅੱਜ ਇਹਨਾਂ ਨੇ ਫੇਰ ਕਾਫੀ ਖਿੱਚ ਧੂ ਕੀਤੀ ਹੈ। ਇੱਕ ਤੇ ਇਹਨਾਂ ਨੇ ਸਾਰੇ ਜ਼ਿਲ੍ਹਿਆਂ ਦੇ DC ਸੱਦੇ ਸਨ, ਇੱਕ ਸਾਰੇ ਜ਼ਿਲ੍ਹਿਆਂ ਦੇ SSP ਸੱਦੇ ਸਨ। ਜਿਹੜੇ SSP ਸੀ ਉਹਨਾਂ ਨੂੰ ਇਹ ਕਿਹਾ ਕਿ ਭਾਈ ਜਿਹੜੇ ਗੈਂਗਸਟਰ ਹੈ ਜਾਂ ਖੂੰਖਾਰ ਅਪਰਾਧੀ ਹੈ ਇਹਨਾਂ ਨੂੰ ਛੇਤੀ ਤੋਂ ਛੇਤੀ ਟਿਕਾਣੇ ਲਾ ਦਿਓ। ਇਹਨਾਂ ਲਈ ਤੇ ਇਹ ਆਰਡਰ ਦਿੱਤੇ ਗਏ ਆ। ਦੂਜੇ ਪਾਸੇ ਇਹਨਾਂ ਨੇ ਕਿਹਾ ਜਿਵੇਂ ਕਿ 7-8 ਮਹਿਕਮੇ ਆ, ਜਿੱਦਾਂ ਤਹਿਸੀਲ ਹੋਈ, ਸਬ ਡਿਵੀਜ਼ਨ ਹੋਈ, ਟਰਾਂਸਪੋਰਟ, ਖੁਰਾਕ ਤੇ ਸਪਲਾਈ ਵਿਭਾਗ, ਪੁਲਿਸ ਸਟੇਸ਼ਨ, ਪਾਵਰਕਾਮ, ਇਹਨਾਂ ਨੂੰ ਕਿਹਾ ਕਿ ਤੁਸੀਂ ਭਾਈ ਇੱਕ ਤੇ 9 ਵਜੇ ਤੋਂ 5 ਵਜੇ ਤੱਕ ਆਪਣੇ ਦਫ਼ਤਰਾਂ 'ਚ ਰਹਿਣਾ। ਜੇ ਕਿਸੇ ਨੇ ਕੋਈ ਟੂਰ ਤੇ ਜਾਣਾ, ਦੌਰੇ ਤੇ ਜਾਣਾ ਤੇ ਉਹ ਇਹਦੀ ਜਾਣਕਾਰੀ ਵੈਬਸਾਈਟ ਤੇ ਵੀ ਪਾਵੇ ਤੇ ਆਪਣੇ ਦਫ਼ਤਰ ਦੇ ਬਾਹਰ ਵੀ ਚਿਪਕਾ ਕੇ ਜਾਵੇ। ਇਸ ਤੋਂ ਇਲਾਵਾ ਉਹਨੇ ਕਿਹਾ ਕਿ ਹਰੇਕ ਅਫਸਰ ਹੈ ਜਿਹੜਾ
ਉਹ ਗੱਲ ਹਰੇਕ ਦੀ ਧਿਆਨ ਨਾਲ ਸੁਣੇ, ਨਿਰਪੱਖਤਾ ਨਾਲ ਸੁਣੇ ਤੇ ਢੁਕਵਾਂ ਤਰੀਕਾ ਅਪਣਾਵੇ ਜੋ ਵੀ ਉਹਦਾ ਹੱਲ ਬਣਦਾ। ਇੱਕ ਉਹਨਾਂ ਨੇ ਕਿਹਾ ਕਿ ਜਿਹੜੀ ਪਿਛਤਾਖੋਰੀ ਹੈ ਇਹਨਾਂ ਮਾਮਲਿਆਂ ਦੇ ਵਿੱਚ 3 ਦਿਨਾਂ ਦੇ ਅੰਦਰ ਅੰਦਰ ਜਿਹੜੀ ਹੈ ਚਾਰਜ ਸ਼ੀਟ ਫਾਈਲ ਕੀਤੀ ਜਾਵੇ। ਉਹਦਾ ਇੱਕ ਚੀਜ਼ ਉਹਨਾਂ ਨੇ ਬਹੁਤ ਵਧੀਆ ਜਿਹੜੀ ਠੋਕ ਵਜਾ ਕੇ ਕਹੀ ਉਹ ਇਹ ਕਹੀ ਹੈ ਕਿ ਜਿਹੜੀਆਂ ਰਜਿਸਟਰੀਆਂ ਹੁੰਦੀਆਂ, ਕਿਉਂਕਿ ਸਾਡੇ ਪੰਜਾਬ ਦੇ ਵਿੱਚ ਰਜਿਸਟਰੀਆਂ ਬਹੁਤ ਜ਼ਿਆਦਾ ਹੁੰਦੀਆਂ ਜੀ, ਹੁੰਦਾ ਕੀ ਹੈ ਕਿ ਕਈ ਵਾਰੀ ਲੋਕ ਜਾ ਕੇ 10 ਵਜੇ ਉੱਥੇ ਤਹਿਸੀਲਾਂ 'ਚ ਬਹਿ ਜਾਂਦੇ ਆ ਤੇ ਜਿਹੜੇ ਤਹਿਸੀਲਦਾਰ 5 ਵਜੇ ਆ ਜਾਂਦੇ ਆ ਦੂਸਰੇ ਕੰਮ ਨਿਪਟਾ ਕੇ ਤੇ ਉਹਦੀ ਰਜਿਸਟਰੀਆਂ ਕਰੀਏ ਤੇ ਕਈ ਵਾਰ ਉੱਥੇ ਲੋਕ ਰਾਤ ਭਰ ਖੜੇ ਰਹਿੰਦੇ ਆ ਕਿਉਂਕਿ ਰਜਿਸਟਰੀਆਂ ਦਾ ਕੰਮ ਨਿਪਟਾਉਣਾ ਹੁੰਦਾ ਉਸ ਤਰੀਕ ਦੇ ਵਿੱਚ। ਸੋ ਇਹ ਇੱਕ ਉਹਨਾਂ ਨੇ ਕਿਹਾ ਕਿ ਇਹ ਬਿਰਤ ਤੁਹਾਨੂੰ ਛੱਡਣੀ ਪੈਣੀ ਹੈ। ਰਜਿਸਟਰੀ ਉਸੇ ਦਿਨ ਹੀ ਹੋਏਗੀ ਤੇ ਰਜਿਸਟਰੀ ਦਾ ਰਿਕਾਰਡ ਹੈ ਜਿਹੜਾ ਉਹ ਬਿਲਕੁਲ ਨਾਲ ਦੀ ਨਾਲ ਹੈ ਜਿਹੜਾ ਉਹ ਰਿਕਾਰਡ ਤੇ ਲਿਆਂਦਾ ਜਾਏਗਾ। ਇੰਤਕਾਲ ਹੈ ਜਿਹੜਾ ਉਹ 7 ਦਿਨਾਂ ਦੇ ਵਿੱਚ ਤੁਹਾਨੂੰ ਕਰਨਾ ਪਵੇਗਾ ਤੇ ਇੰਤਕਾਲ ਦੀ ਅਰਜੀ ਜਿਸ ਉੱਪਰ ਇੰਤਕਾਲ ਕਰਾਉਣ ਵਾਲੀ ਧਿਰ ਦਾ ਪੂਰਾ ਨਾਮ ਤੇ ਪਤਾ ਲਿਖਿਆ ਹੋਵੇ ਉਹ ਸਬ ਰਜਿਸਟਰਾਰ ਵੱਲੋਂ ਉਸੇ ਦਿਨ ਹੀ ਫਰਦ ਕੇਂਦਰ ਨੂੰ ਭੇਜ ਦਿੱਤੀ ਜਾਏਗੀ। ਮਤਲਬ ਕਿ ਪੱਕੇ ਪੈਂਚਰ ਹੀ ਲਾ ਦਿਓ, ਬਸ ਕੋਈ ਗੁੰਜਾਇਸ਼ ਨਾ ਰਵੇ ਅੱਜ ਆ ਜਾਓ ਕੱਲ ਆ ਜਾਓ। ਉਹਦਾ ਨਾਲ ਇਹ ਵੀ ਕਿਹਾ ਗਿਆ ਕਿ ਜਿਹੜੀ ਟਰਾਂਸਪੋਰਟ ਪ੍ਰਣਾਲੀ ਹੈ ਉਹਨੂੰ ਸਾਫ਼ ਸੁਥਰਾ ਬਣਾਉਣ ਲਈ ਸਾਰੇ ਟਰਾਂਸਪੋਰਟ ਟੈਕਸਾਂ ਦਾ ਜਿਹੜਾ ਆਨਲਾਈਨ ਭੁਗਤਾਨ ਦਾ ਉਹ ਕੰਮ ਕੀਤਾ ਜਾਵੇ। ਦੂਜਾ ਕਿ ਬਕਾਏ ਦੀ ਵਸੂਲੀ ਜਿਹੜੀ ਹੈ ਉਹ ਕੰਪਿਊਟਰ ਆਧਾਰਿਤ ਕੀਤੀ ਜਾਵੇ। ਬਿਜਲੀ ਕਨੈਕਸ਼ਨਾਂ 'ਚ ਜਿਹੜੀਆਂ ਅਰਜ਼ੀਆਂ ਪੈਂਡਿੰਗ ਪਈਆਂ ਉਹਨਾਂ ਦਾ ਜਲਦੀ ਤੋਂ ਜਲਦੀ ਨਿਪਟਾਰਾ ਕੀਤਾ ਜਾਵੇ। ਸੋ ਇਹ ਅੱਜ ਉਹਨਾਂ ਨੇ ਹੁਕਮ ਦਿੱਤੇ ਠੋਕ ਵਜਾ ਕੇ। ਇਕੱਲੇ ਹੁਕਮਾਂ ਨਾਲ ਗੱਲ ਨਹੀਂ ਬਣਨੀ, ਰਾਜ ਕਰਨਵੀਰ ਸਿੰਘ ਜੀ ਨਾਲ ਥੋੜੀ ਪੈਰਵਾਈ ਵੀ ਕਰਨੀ ਪਵੇਗੀ ਕਿਉਂਕਿ ਅਫਸਰਸ਼ਾਹੀ ਢੀਠ ਹੋਈ ਪਈ ਆ। ਜਿਵੇਂ ਕਹਿੰਦੇ ਨਾ ਕਿ ਉਹ ਜੂਲਾ ਜਿਹੜਾ ਹੁੰਦਾ ਨਾ ਗੁਲਾਮੀ ਦਾ ਜੂਲਾ, ਉਹ ਕਈ ਵਾਰ ਉਹ 10 ਸਾਲ 15 ਸਾਲ ਰਵੇ ਤੇ ਫਿਰ ਤੁਹਾਨੂੰ ਵੀ ਮਜ਼ਾ ਜਿਹਾ ਨਹੀਂ ਆਉਂਦਾ ਜਦੋਂ ਜੂਲੇ ਥੱਲੋਂ ਨਿਕਲੇ, ਉਹ ਭਾਰ ਦੀ ਆਦੀ ਹੋ ਜਾਂਦੀ ਆ। ਸੋ ਜਿਵੇਂ ਕਹਿੰਦੇ ਨਾ ਜੋ ਕੰਮ ਕਰੇ ਘਸੁੰਨ ਉਹ ਨਾ ਰਿਸ਼ੀ ਨਾ ਮੁੰਨ। ਮੇਰੇ ਖਿਆਲ ਦੇ ਨਾਲ ਇਹਨਾਂ ਨੂੰ ਥੋੜਾ ਜਿਹਾ ਘਸੁੰਨ ਤੋਂ ਕੰਮ ਲੈਣਾ ਪਏਗਾ, ਸਖਤਾਈ ਤੋਂ ਕੰਮ ਲੈਣਾ ਪਵੇਗਾ। ਘਸੁੰਨ ਤੋਂ ਮਤਲਬ ਇਹ ਨਹੀਂ ਪੰਚ ਨਹੀਂ, ਦੂਸਰਾ ਇਹ ਕਿ ਥੋੜਾ ਜਿਹਾ ਇਹਨਾਂ ਨੂੰ ਇਹਨਾਂ ਦੇ ਸਿਰ ਤੇ ਚੜ ਕੇ ਰਹਿਣਾ ਪਵੇਗਾ। ਸੋ ਸਖਤੀ ਕਰਨੀ ਪਵੇਗੀ। ਜਿੱਥੋਂ ਤੱਕ ਗੱਲ ਆ ਅਕਾਲੀਆਂ ਦੀ, ਉਹਨਾਂ ਦੀ ਕੋਰ ਕਮੇਟੀ ਦੀ ਅੱਜ ਮੀਟਿੰਗ ਸੀ, ਉਹਨਾਂ ਨੇ ਚਰਚਾ ਕੀਤੀ ਹੈ। ਸਾਰੇ ਵਿਧਾਇਕ ਆਏ ਸਨ, ਜਿੱਤੇ ਵੀ ਆਏ ਸਨ, ਹਾਰੇ ਵੀ ਆਏ ਸਨ, ਮੰਤਰੀ ਵੀ ਆਏ ਸਨ, ਜਿਹੜੇ ਸੰਤਰੀ ਸਨ ਸਾਬਕਾ ਉਹ ਸਾਰੇ ਆਏ ਸੀਗੇ ਜੀ। ਉਹਨਾਂ ਨੂੰ ਕਿਹਾ ਗਿਆ ਕਿ ਭਾਈ ਤੁਸੀਂ ਹਾਰਾਂ ਦੇ ਇੱਕ ਤੇ ਕਾਰਨ ਲੱਭ ਕੇ ਲਿਆਓ ਆਪਦੀਆਂ ਹਾਰਾਂ ਦੇ ਕਿ ਤੁਹਾਡੀਆਂ ਹਾਰਾਂ ਪਿੱਛੇ ਕਾਰਨ ਕੀ ਸੀਗੇ। ਦੂਜਾ ਇਹ ਕਿ ਰਿਪੋਰਟ ਕਰੋ ਕਿ ਕਿਹੜਾ ਬੰਦਾ ਜਿਹੜਾ ਮੁਖਾਲਫਤ ਕਰ ਗਿਆ, ਆਪਣੇ ਨਾਲ ਗਦਾਰੀ ਕਰ ਗਿਆ ਤੇ ਵਿੱਚੋਂ ਅੱਧਿਆਂ ਨੇ ਤੇ ਸ਼ਾਇਦ ਉਸੇ ਸਮੇਂ ਕਹਿਤਾ ਹੋਣਾ ਅੱਧੇ ਜ਼ਿਆਦਾ ਸਰਦਾਰ ਸਾਹਿਬ ਉਹੀ ਸਨ ਜਿਹੜੇ ਤੁਸੀਂ ਸਰੂਪੇ ਪਾ ਕੇ ਲਿਆਏ ਸੋ। ਸੋ ਜਦੋਂ ਉਹਨਾਂ ਦੀ ਰੁੱਤ ਆਈ ਤੇ ਉਹ ਵਾਪਸ ਚਲੇ ਗਏ। ਉਹਦਾ ਜੇ ਕਾਰਨ ਲਿਖਣਗੇ ਤੇ ਮੇਰੇ ਖਿਆਲ ਦੇ ਨਾਲ ਜੇ ਤੇ ਜ਼ਰੂਰਤਮੰਦ ਹੋਏ, ਜੇ ਤੇ ਥੋੜਾ ਜਿਹਾ ਸਟੈਂਡ ਵਾਲੇ ਹੋਏ ਕਾਲੀ ਜਾਂ ਥੋੜਾ ਬਹੁਤਾ ਪੁਰਾਣੇ ਕਾਲੀਆਂ ਦਾ ਅੰਸ਼ ਹੋਇਆ ਤੇ ਬਹੁਤਿਆਂ ਦਾ ਕਾਰਨ ਫਿਰ ਉਹ ਸਿਮਲਰ ਹੀ ਹੋਏਗਾ। ਥੱਲੇ ਕਾਰਨ ਦਾ ਜਿਹੜਾ ਹੋਏਗਾ ਚਿੱਠਾ ਫਹਿਰਿਸਤ ਹੋਏਗੀ, ਉਹਦੇ ਚ ਪਹਿਲਾ ਕਾਰਨ ਹੋਏਗਾ SUKHDIR। ਜੀ ਤੇ ਬਹੁਤ ਧੰਨਵਾਦ ਕਰਦੇ ਮਿੰਟੂ ਜੀ ਤੁਹਾਡਾ, ਤੁਸੀਂ ਸਾਡੇ ਨਾਲ ਜੁੜੇ ਇਹਨਾਂ ਖਬਰਾਂ ਬਾਰੇ ਸਾਨੂੰ ਵਿਸਥਾਰ 'ਚ ਜਾਣਕਾਰੀਆਂ ਦਿੱਤੀਆਂ। ਅਗਲੀ ਵਾਰ ਤੱਕ ਲਈ ਤੁਹਾਡਾ ਬਹੁਤ ਧੰਨਵਾਦ, ਬੜੀ ਮਿਹਰਬਾਨੀ। ਸਤਿ ਸ੍ਰੀ ਅਕਾਲ। ਸ਼ੁਕਰੀਆ। ਤੇ ਸਰੋਤਿਓ ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਹੁਣ ਮੈਨੂੰ ਰਾਜ ਕਰਨਵੀਰ ਸਿੰਘ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA on KOBO 1450 AM Yuba City, KIID 1470 AM Sacramento, and KWRU 1300 AM Fresno. ਸੋਹਣੀ ਰੁੱਤ ਸ਼ਗਨਾਂ ਦੀ ਆਈ, ਵੱਜੀ ਵਿਹੜੇ 'ਚ ਸ਼ਹਿਨਾਈ, ਚੀਜ਼ਾਂ ਖਰੀਦਣੀਆਂ ਨੇ ਕਾਈ, ਚੱਲੋ ਚਲੀਏ ਬੁਟੀਕ